ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਸਰੋਤਿਓ, ਪ੍ਰੋਗਰਾਮ ਅਪਡੇਟ ਅਮਰੀਕਾ 'ਚ ਸਵਾਗਤ ਕਰਦੇ ਹਾਂ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ। ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਜੁਬਲ ਸਿਟੀ, 96.5 FM ਜੁਬਲ ਸਿਟੀ, 1470 AM ਸੈਗਰਾਮੈਂਟੋ, ਇਸੇ ਤਰ੍ਹਾਂ 1300 AM ਫਰੀਜ਼ਨੋ, 104.5 FM ਫਰੀਜ਼ਨੋ, 1350 AM ਬੇਕਰਸਫੀਲਡ, ਨਾਲ ਦੀ ਨਾਲ ਸਾਈਡ ਬੈਂਡ ਵਾਲੇ ਰੇਡੀਓ ਸੈਟਸ 'ਤੇ ਜਿਹੜੇ ਘਰਾਂ 'ਚ ਤੁਸੀਂ ਸੁਣ ਰਹੇ ਹੋ, ਸੈਨੋਜ਼ੇ, ਬਰਕਲੇ, ਟਰੇਸੀ, ਸਟਾਕਟਨ, ਮੋਡੈਸਟੋ ਅਤੇ ਮਰਸਡ। ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ 'ਤੇ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਬਹੁਤ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਗਸਤ ਦੀ 5 ਤਰੀਕ ਆ ਅਤੇ ਦਿਨ ਜਿਹੜਾ ਉਹ ਸੋਮਵਾਰ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਜ਼ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਗੁਰਮੀਤ ਸਿੰਘ ਗਿੱਲ ਕਲੋਵਿਸ, ਸਤਨਾਮ ਸਿੰਘ ਯੂਨੀਵਰਸਿਟੀ, ਬੀਸਲਾ ਪਰਿਵਾਰ ਫਰੈਜ਼ਨੋ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬਿੰਦਰ ਧਾਲੀਵਾਲ ਬੇਕਰਸਫੀਲਡ, ਸੁੱਚਾ ਸਿੰਘ ਸ਼੍ਰੀ ਮਾਚੀਵਾੜਾ ਸਾਹਿਬ। ਇਹਨਾਂ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਆਈਏ। ਜਿਹੜਾ ਪਿਛਲਾ ਵੀਕਐਂਡ ਆ USA ਦੇ ਵਿੱਚ ਬਹੁਤ ਹੀ ਜਿਹੜਾ ਬੁਰਾ ਰਿਹਾ। ਇਹਦੇ ਵਿੱਚ 3 ਮਾਸ ਸ਼ੂਟਿੰਗ ਜਿਹੜੀਆਂ ਕੁਛ ਘੰਟਿਆਂ ਦੇ ਵਿੱਚ ਹੋਈਆਂ। ਪਹਿਲਾਂ ਗਿਲਰਾਏ ਹੋਈ ਸੀ, ਉਸ ਤੋਂ ਬਾਅਦ ਡੇਟਨ, ਓਹਾਇਓ, ਟੈਕਸਸ ਦੇ ਵਿੱਚ 30 ਤੋਂ ਵੱਧ ਜਿਹੜੀਆਂ ਮੌਤਾਂ ਹੋਈਆਂ। ਸੋ ਉਹਨੂੰ ਲੈ ਕੇ ਪੂਰਾ ਜਿਹੜਾ USA ਦੇ ਵਿੱਚ ਡਰ ਵਾਲਾ ਮਾਹੌਲ ਬਣਿਆ ਹੋਇਆ ਹੈ। ਅਤੇ ਅੱਜ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ, ਉਹਨਾਂ ਨੇ ਸਪੈਸ਼ਲ ਇੱਕ ਕਾਨਫਰੰਸ ਕਰਕੇ ਉਹਦੇ 'ਚ ਕੀਤੀ ਆ ਗੱਲਬਾਤ ਵੀ ਜਿਹੜੀ ਆ ਵਾਈਟ ਸੁਪਰੀਮੇਸੀ ਜਿਹੜੀ ਆ ਉਹਨੂੰ ਕੰਡਮ ਵੀ ਕੀਤਾ ਆ। ਮੈਂਟਲ ਹੈਲਥ ਅਤੇ ਗਨ ਰਿਫਾਰਮ ਲਾਜ਼ ਦੀ ਜਿਹੜੀ ਆ ਉਹਨਾਂ ਨੇ ਗੱਲਬਾਤ ਕੀਤੀ ਆ। ਜੀ ਬਿਲਕੁਲ। ਬੀਤੇ ਵੀਕਐਂਡ ਦੇ ਉੱਤੇ ਸਭ ਤੋਂ ਪਹਿਲਾਂ ਜਿਹੜੀ ਘਟਨਾ ਇੱਕ ਟੈਕਸਸ ਦੇ ਵਿੱਚ ਅਲ ਪਾਸੋ ਦੇ ਵਿੱਚ ਜਿਹੜੀ ਵਾਪਰੀ, ਜਿੱਥੇ ਕਿ ਇੱਕ ਜਿਹੜਾ ਹਮਲਾਵਰ ਆ, ਚਿੱਟਾ ਅੱਤਵਾਦੀ ਆ, ਉਸ ਨੇ ਜਿਹੜੀ ਅੰਨ੍ਹੇਵਾਹ ਉੱਥੇ ਗੋਲੀਆਂ ਚਲਾਈਆਂ, ਜਿਸ ਦੇ ਵਿੱਚ ਉਸਨੇ 20 ਲੋਕਾਂ ਨੂੰ ਉੱਥੇ ਮਾਰ ਮੁਕਾਇਆ। ਦਰਜਨ ਤੋਂ ਵੱਧ ਲੋਕ ਜਿਹੜੇ 2 ਦਰਜਨ ਤੋਂ ਵੱਧ ਲੋਕ ਜਿਹੜੇ ਉੱਥੇ ਜ਼ਖਮੀ ਜਿਹੜੇ ਇਸ ਟਾਈਮ ਦੱਸੇ ਜਾ ਰਹੇ ਨੇ। ਅਲ ਪਾਸੋ ਦੇ ਵਿੱਚ ਇਹ ਜਿਹੜੀ ਉੱਥੇ ਘਟਨਾ ਵਾਪਰੀ, 21 ਸਾਲਾਂ ਦਾ ਪੈਟਰਿਕ ਕਰੂਸਿਸ ਨਾਂ ਦਾ ਜਿਹੜਾ ਇਹ ਬੰਦਾ, ਜਿਹੜਾ ਕਿ ਸਬ ਅਰਬਨ ਡੈਲਸ ਦੇ ਨਜ਼ਦੀਕ ਜਿਹੜਾ ਉਹ ਰਹਿੰਦਾ ਸੀ, ਉਸ ਨੇ ਲਗਾਤਾਰ ਆਪਣੇ ਜਿਹੜੇ ਆ ਔਨਲਾਈਨ ਜਿਹੜੀ ਆਪਣੀ ਵੈਬਸਾਈਟਸ ਆ, ਆਪਣੇ ਜਿਹੜੇ ਸੋਸ਼ਲ ਮੀਡੀਆ ਦੇ ਅਕਾਊਂਟਸ ਆ, ਉੱਤੇ ਲਗਾਤਾਰ ਹੇਟ ਦੇ ਨਾਲ ਭਰੀਆਂ ਹੋਈਆਂ ਚੀਜ਼ਾਂ, ਮੈਨੀਫੈਸਟੋਜ਼ ਜਿਹੜੇ ਉੱਥੇ ਲਿਖਦਾ ਰਿਹਾ। ਇਮੀਗਰੈਂਟਸ ਦੇ ਬਹੁਤ ਜ਼ਿਆਦਾ ਉਹ ਖਿਲਾਫ ਸੀਗਾ। ਸੋ ਇਹ ਇੱਦਾਂ ਦੀ ਜਿਹੜੀ ਉਹ ਵਿਚਾਰਧਾਰਾ ਵਾਲੇ ਬੰਦੇ ਨੇ ਉੱਥੇ ਜਾ ਕੇ ਜਿਹੜੀ ਗੋਲੀਬਾਰੀ ਕੀਤੀ ਅਤੇ ਬਾਅਦ ਦੇ ਵਿੱਚ ਉੱਥੇ ਉਸਨੇ 20 ਲੋਕਾਂ ਨੂੰ ਜਿਹੜਾ ਉੱਥੋਂ ਜਾਨੋਂ ਮਾਰ ਦਿੱਤਾ। ਅਤੇ ਇੱਦਾਂ ਦੀ ਘਟਨਾ ਜਿਹੜੀ ਆ, ਉਸ ਤੋਂ ਬਾਅਦ ਦੇ ਵਿੱਚ ਇਹ ਅਜੇ ਅਮਰੀਕਾ ਇਸ ਘਟਨਾ ਦੇ ਬਾਰੇ ਸੋਚ ਹੀ ਰਿਹਾ ਸੀ, ਗੱਲ ਹੀ ਕਰ ਰਿਹਾ ਸੀਗਾ। ਅਤੇ ਉਸੇ ਰਾਤ, ਦੇਰ ਰਾਤ, ਡੇਟਨ ਓਹਾਇਓ ਦੇ ਜਿਹੜੇ ਇੱਕ ਇਲਾਕੇ ਦੇ ਵਿੱਚ ਉੱਥੇ ਕਿਸੇ ਨੇ ਜਿਹੜੀ ਆ ਉੱਥੇ ਗੋਲੀਬਾਰੀ ਜਿਹੜੀ ਉਹ ਕਰ ਦਿੱਤੀ ਅਤੇ ਉਸ ਦੇ ਵਿੱਚ 9 ਲੋਕ ਉੱਥੇ ਮਾਰੇ ਗਏ। ਉਹ ਵੀ ਜਿਹੜਾ ਮਾਰਨ ਵਾਲਾ ਕਹਿੰਦੇ ਆ, ਉਸ ਦੀ ਵੀ ਉਮਰ ਕੋਈ ਬਹੁਤੀ ਜ਼ਿਆਦਾ ਜਿਹੜਾ ਆ ਉਹ ਨਹੀਂ ਦੱਸੀ ਜਾਂਦੀ। ਆਈ ਥਿੰਕ 24 ਕੁ ਸਾਲ ਦਾ ਜਿਹੜਾ ਉਹ ਦੱਸਿਆ ਜਾਂਦਾ ਆ, ਜਿਸ ਨੇ ਇਹ ਘਟਨਾ ਨੂੰ ਅੰਜਾਮ ਦਿੱਤਾ। ਮਰਨ ਵਾਲਿਆਂ ਦੇ ਵਿੱਚ ਉਸ ਹਮਲਾਵਰ ਦੀ ਆਪਣੀ, ਜਾਂ ਉਸ ਚਿੱਟੇ ਅੱਤਵਾਦੀ ਦੀ ਆਪਣੀ ਭੈਣ ਵੀ ਜਿਹੜੀ ਆ ਉਹ ਸ਼ਾਮਲ ਸੀ। ਡੇਟਨ ਓਹਾਇਓ ਦੇ ਵਿੱਚ ਤਾਂ ਉਸਨੇ ਜਿਸ ਤਰੀਕੇ ਦੇ ਨਾਲ ਕਤਲੋਗਾਰਤ ਕੀਤੀ ਆ, ਇਹ ਬੰਦਾ ਸੋਚ ਕੇ ਜਿਹੜਾ ਉਹ ਦੰਗ ਰਹਿ ਜਾਂਦਾ। ਕਹਿੰਦੇ ਅੱਧਾ ਕੁ ਮਿੰਟ ਦੇ ਵਿੱਚ ਹੀ ਉਸਨੇ ਇੰਨਾ ਜ਼ਿਆਦਾ ਨੁਕਸਾਨ ਜਿਹੜਾ ਉਹ ਕਰ ਦਿੱਤਾ। ਉਹਦੇ ਕੋਲ ਜਿਹੜੀਆਂ ਸੈਮੀ ਆਟੋਮੈਟਿਕ ਰਾਈਫਲਸ ਉਹਦੇ ਕੋਲ ਮੌਜੂਦ ਸੀਗੀਆਂ, ਅਤੇ ਨਾਲ ਦੇ ਨਾਲ ਕਹਿੰਦੇ 100 ਤੋਂ ਵੱਧ ਜਿਹੜੀਆਂ ਗੋਲੀਆਂ ਉਹ ਕੋਲ ਸੀਗੀਆਂ। ਪਰ ਉੱਥੇ ਮੌਜੂਦ ਜਿਹੜੇ ਫਸਟ ਰਿਸਪੋਂਡਰਸ ਜਾਂ ਜਿਹੜੇ ਹੋਰ ਲੋਕ ਸੀ, ਉਹਨਾਂ ਨੇ ਉਸ ਨੂੰ ਰੋਕਣ ਦੀ ਜਿਹੜੀ ਕੋਸ਼ਿਸ਼ ਕੀਤੀ ਅਤੇ ਉਹਦੇ ਵਿੱਚ ਉੱਦਾਂ ਉਹ ਕਾਮਯਾਬ ਰਹੇ। ਨਹੀਂ ਤਾਂ ਇਹ ਉੱਥੇ ਹਸ਼ਰ ਹੋਰ ਵੀ ਜ਼ਿਆਦਾ ਭਿਆਨਕ ਜਿਹੜਾ ਹੋ ਸਕਦਾ ਸੀ। ਆਲਰੇਡੀ ਇਹ ਨਹੀਂ ਹੈ ਵੀ ਇਹ ਭਿਆਨਕ ਨਹੀਂ ਆ, ਇਸ ਤੋਂ ਵੀ ਜਿਹੜੇ ਜ਼ਿਆਦਾ ਬੁਰੇ ਹਾਲਾਤ ਜਿਹੜੇ ਆ ਉਹ ਹੋ ਸਕਦੇ ਆ। ਅਤੇ AR-15 ਰਾਈਫਲ ਦੇ ਨਾਲ ਜਿਹੜਾ ਡੇਟਨ ਓਹਾਇਓ ਦੇ ਵਿੱਚ ਜਿਹੜੀ ਕਤਲੋਗਾਰਤ ਹੋਈ ਆ, ਅਤੇ ਆਈ ਥਿੰਕ AK-47 ਦੇ ਨਾਲ ਜਿਹੜੀ ਅਲ ਪਾਸੋ ਟੈਕਸਸ ਦੇ ਵਿੱਚ ਉੱਥੇ ਜਿਹੜੀ ਕਤਲੋਗਾਰਤ ਹੋਈ ਆ। ਇਸ ਨੇ ਇੱਕ ਵਾਰੀ ਫੇਰ ਇਸ ਵੀਕਐਂਡ ਦੇ ਉੱਤੇ ਫਿਰ ਹਰਜੋਤ ਸਿੰਘ ਜੀ ਅਮਰੀਕਾ ਨੂੰ ਪੂਰੀ ਤਰ੍ਹਾਂ ਜਿਹੜਾ ਆ
ਉਹ ਝੰਜੋੜ ਦਿੱਤਾ ਆ। ਬਹੁਤ ਹੀ ਜ਼ਿਆਦਾ ਜਿਹੜਾ ਇਹ ਨੁਕਸਾਨ ਜਿਹੜਾ ਹੋਇਆ ਆ। ਡੇਟਨ ਦੇ ਵਿੱਚ ਮਰਨ ਵਾਲਿਆਂ ਦੇ ਵਿੱਚ 9 ਜਾਣਿਆਂ 'ਚੋਂ 4 ਔਰਤਾਂ ਤੇ 5 ਬੰਦੇ ਜਿਹੜੇ ਆ ਉਹ ਦੱਸੇ ਜਾਂਦੇ ਆ। 27 ਬੰਦੇ ਉੱਥੇ ਵੀ ਜਿਹੜੇ ਆ ਹਰਜੋਤ ਸਿੰਘ ਜੀ ਫੱਟੜ ਹੋਏ ਨੇ, ਜਿਨ੍ਹਾਂ 'ਚੋਂ 15 ਨੂੰ ਜਿਹੜੀ ਹਸਪਤਾਲ ਤੋਂ ਛੁੱਟੀ ਉੱਦਾਂ ਮਿਲ ਚੁੱਕੀ ਹੋਈ ਆ। ਇਸ ਜਿਹੜੇ ਘਟਨਾ ਦੇ ਵਿੱਚ, ਡੇਟਨ ਓਹਾਇਓ ਵਾਲੀ ਘਟਨਾ ਦੇ ਵਿੱਚ ਅਜੇ ਤੱਕ ਪੁਲਿਸ ਵਾਲੇ ਇਹ ਭੇਦ ਦੀ ਗੁੱਥੀ ਜਿਹੜੀ ਉਹ ਨਹੀਂ ਸੁਲਝਾ ਸਕੇ ਵੀ ਉਸ ਦੇ ਪਿੱਛੇ ਮੋਟਿਵ ਸੀਗਾ। ਉੱਥੇ ਹਮਲਾਵਰ ਜਿਹੜਾ ਡੇਟਨ ਓਹਾਇਓ ਦੇ ਵਿੱਚ ਮਾਰਿਆ ਗਿਆ ਸੀਗਾ, ਤੇ ਉਧਰ ਜਿਹੜਾ ਅਲ ਪਾਸੋ ਟੈਕਸਸ ਦੇ ਵਿੱਚ ਉਹ ਜਿਹੜਾ 21 ਸਾਲਾਂ ਦਾ ਜਿਹੜਾ ਚਿੱਟਾ ਅੱਤਵਾਦੀ ਆ, ਉਸ ਨੂੰ ਜਿਹੜਾ ਆ ਉਹਨਾਂ ਨੇ ਉੱਦਾਂ ਗ੍ਰਿਫਤਾਰ ਜਿਹੜਾ ਕਰ ਲਿਆ ਸੀਗਾ। ਤੇ ਗ੍ਰਿਫਤਾਰੀ ਤੋਂ ਬਾਅਦ ਹਰਜੋਤ ਸਿੰਘ ਜੀ ਅਜੇ ਵੀ ਉਸੇ ਤਰੀਕੇ ਦੀ ਜਿਹੜੀ ਹੇਟ ਜਿਹੜੀ ਆ ਉੱਦਾਂ ਦੀ ਉਹੀ ਬੋਲ ਰਿਹਾ। ਔਰ ਡਿਲਨ ਰੂਫ ਵਰਗੇ, ਜਿਹਨੇ ਇੱਕ ਬਲੈਕ ਜਿਹੜੇ ਚਰਚ ਦੇ ਵਿੱਚ ਜਾ ਕੇ ਉੱਥੋਂ ਦੇ ਲੋਕਾਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਸੀਗਾ, ਉਹਨੂੰ ਇਹ ਆਈਡਲਾਈਜ਼ ਇੱਕ ਹਿਸਾਬ ਦੇ ਨਾਲ ਉਹ ਕਰਦਾ ਸੀ, ਉਸਨੂੰ ਆਪਣਾ ਪ੍ਰੇਰਨਾ ਸਰੋਤ ਮੰਨਦਾ ਸੀਗਾ। ਸੋ ਇੱਦਾਂ ਦੇ ਬੰਦਿਆਂ ਨੂੰ ਤਾਂ ਫਿਰ ਪਤਾ ਹੀ ਸੀਗਾ ਵੀ ਉਹ ਜਿਹੇ ਹੀ ਪੁੱਠੇ ਕਾਰਜ ਵੱਲ ਨੂੰ ਹੀ ਜਿਹੜਾ ਉਹ ਵੱਧ ਸਕਦੇ ਆ। ਜੀ ਬਿਲਕੁਲ। ਸੋ ਇਹਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇਹ ਤਾਂ ਨਹੀਂ ਕਾਲ ਕੀਤੀ ਵੀ ਜਿਹੜੇ ਗਨ ਲਾਜ਼ ਆ ਉਹਨਾਂ ਦੇ ਵਿੱਚ ਚੇਂਜ ਲਿਆਂਦੀ ਜਾਵੇ ਰੈੱਡ ਫਲੈਗ ਲਾਜ਼ ਤੋਂ ਅੱਗੇ ਜਾ ਕੇ, ਪਰ ਉਹਨਾਂ ਨੇ ਇਹ ਕਿਹਾ ਵੀ ਜਿਹੜੀ ਹੇਟ ਹੈਗੀ ਆ ਇਸ ਨੂੰ ਜਿਹੜਾ ਬੰਦ ਕੀਤਾ ਜਾਵੇ। ਮੈਂਟਲ ਹੈਲਥ ਲਾਜ਼ ਜਿਹੜੇ ਆ ਉਹਨਾਂ ਨੂੰ ਜਿਹੜਾ ਇੱਕ ਤਰ੍ਹਾਂ ਦੇ ਨਾਲ ਮੋਡੀਫਾਈ ਕੀਤਾ ਜਾਵੇ, ਤਾਂ ਕਿ ਪਹਿਲਾਂ ਹੀ ਪਤਾ ਲੱਗ ਜਾਵੇ ਵੀ ਕਿਸ ਤਰ੍ਹਾਂ ਦਾ ਬੰਦੇ ਦੇ ਵਿੱਚ ਚੇਂਜਸ ਆ ਰਹੀਆਂ। ਕਹਿੰਦੇ ਵੀ ਜਿਹੜਾ ਵਾਇਲੈਂਟ ਕਲਚਰ ਆ ਇਸ ਨੂੰ ਇਮੀਡੀਏਟਲੀ ਜਿਹੜਾ ਬੰਦ ਕਰਨਾ ਚਾਹੀਦਾ। ਉਹਦੇ 'ਚ ਉਹਨਾਂ ਨੇ ਵੀਡੀਓ ਗੇਮਸ ਵੀ ਮੈਂਸ਼ਨ ਕੀਤੀਆਂ ਵੀ ਕਿਸ ਤਰ੍ਹਾਂ ਜਿਹੜੇ ਬੱਚੇ ਆ ਉਹ ਵੀਡੀਓ ਗੇਮਸ ਵੱਲ ਦੇਖ ਕੇ ਹੁੰਦੇ ਆ। ਤੇ ਇਹ ਜਿਹੜੀਆਂ ਗੱਲਾਂ ਆ ਇਹ ਹੋਈਆਂ ਹੈਗੀਆਂ ਆ, ਪਰ ਉਹਦੇ ਸੰਬੰਧ ਅਫਸੋਸ ਵਾਲੀ ਗੱਲ ਆ ਜਿਹੜੇ ਬੰਦੇ ਹੇਟ ਨੂੰ ਰੋਕਣ ਦੀ ਗੱਲ ਕਰਦੇ ਆਪ ਸਭ ਤੋਂ ਵੱਧ ਹੇਟ ਲਈ ਫਿਰਦੇ ਨੇ ਇਮੀਗ੍ਰੈਂਟਸ ਦੇ ਖਿਲਾਫ। ਇੱਥੋਂ ਦੀ ਚੁਣੇ ਹੋਏ ਕਾਂਗਰਸ ਵੂਮਨ ਆ, ਉਹਨਾਂ ਨੂੰ ਉਹ ਕਹਿ ਰਹੇ ਆ ਵੀ ਗੋ ਬੈਕ ਟੂ ਯੂਅਰ ਕੰਟਰੀ। ਤੇ ਅਜਿਹੇ ਲੋਕਾਂ ਨੂੰ ਅਜਿਹੀਆਂ ਗੱਲਾਂ ਸੁਣ ਕੇ, ਰਾਸ਼ਟਰਪਤੀ ਦੇ ਮੂੰਹੋਂ ਅਜਿਹੀਆਂ ਗੱਲਾਂ ਸੁਣ ਕੇ ਤਾਂ ਫਿਰ ਹੋਰ ਹੌਸਲਾ ਵੱਧਦਾ ਆ। ਤੇ ਉਹਨੇ ਜਿਹੜੇ ਇਮੀਗ੍ਰੈਂਟਸ ਜਿਹੜੇ ਉੱਥੇ ਅਲ ਪਾਸੋ ਟੈਕਸਸ ਦੇ ਵਿੱਚ ਸੀਗੇ, ਉਹਨਾਂ ਦੇ ਉੱਤੇ ਜਿਹੜੀ ਅੰਨ੍ਹੇਵਾਹ ਜਿਹੜੀ ਗੋਲੀਬਾਰੀ ਚਲਾਈ। ਸੋ ਇਹ ਕੋਈ ਮੰਨੇ ਕੋਈ ਨਾ ਮੰਨੇ, ਰਾਸ਼ਟਰਪਤੀ ਟਰੰਪ ਦਾ ਜਿਹੜਾ ਇਸ ਤਰੀਕੇ ਦੇ ਜਿਹੜੇ ਬਿਆਨ ਲਗਾਤਾਰ ਆਉਂਦੇ ਰਹਿੰਦੇ, ਜਿਸ ਤਰੀਕੇ ਦੇ ਨਾਲ ਉਹ ਆਪਣੇ ਵਿਰੋਧੀਆਂ ਦੇ ਉੱਤੇ ਤੇ ਖਾਸ ਕਰਕੇ ਇਮੀਗ੍ਰੈਂਟਸ ਨੂੰ ਉਹ ਪੇਸ਼ ਕਰਦੇ ਆ, ਅਜਿਹੇ ਜਿਹੜੇ ਸਿਰਫਰੇ ਲੋਕ, ਅਜਿਹੇ ਜਿਹੜੇ ਅੱਤਵਾਦੀ ਨੇ ਜਿਹੜੇ ਇੱਥੇ ਇਸ ਟਾਈਮ ਡੋਮੈਸਟਿਕ ਟੈਰਰਿਜ਼ਮ ਦਾ ਜਿਹੜਾ ਇਸ ਟਾਈਮ ਭੰਡਾਰ ਭਰਿਆ ਪਿਆ ਆ, ਵਾਈਟ ਸੁਪਰੀਮੇਸਿਸਟ ਜਿਹੜੀ ਇੱਕ ਲਹਿਰਾਂ ਜਿਹੜੀਆਂ ਚੱਲ ਰਹੀਆਂ ਆ, ਉਸ ਦੇ ਕਰਕੇ ਉਹਨਾਂ ਨੂੰ ਬਹੁਤ ਜ਼ਿਆਦਾ ਉਸ ਦੇ ਵਿੱਚ ਵਧਾਵਾ ਮਿਲਦਾ ਹੈ। ਪਹਿਲਾਂ ਤਾਂ ਇਹ ਲੋਕਾਂ ਨੂੰ ਸਲਾਹ ਦੇਣ ਤੋਂ ਪਹਿਲਾਂ ਜਿਹੜਾ ਆਪਣੀ ਪੀੜ੍ਹੀ ਥੱਲੇ ਜਿਹੜਾ ਇਹਨਾਂ ਨੂੰ ਸੋਟਾ ਮਾਰਨ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ ਵੀ ਆਪ ਜਿਹੜਾ ਆ ਕੀ ਕੁਛ ਜਿਹੜਾ ਉਹ ਕਰੀ ਜਾ ਰਹੇ ਆ। ਦੇਖੋ ਹੋ ਸਕਦਾ ਵੀ ਇਸ ਦੇ ਨਾਲ ਕਈਆਂ ਦੇ ਵਿਚਾਰ ਨਾ ਮਿਲਦੇ ਹੋਣ, ਪਰ ਇਹ ਡੈਫੀਨੇਟਲੀ ਇਸ ਦੇ ਵਿੱਚ ਇੱਕ ਹਿੱਸਾ ਹੈਗਾ ਆ। ਕਈ ਤਾਂ ਓਪੀਨੀਅਨ ਆਰਟੀਕਲਸ ਅਖਬਾਰਾਂ ਵਾਲਿਆਂ ਨੇ ਤਾਂ ਇਹ ਵੀ ਛਾਪ ਦਿੱਤੇ ਸੀਗੇ ਕੱਲ੍ਹ ਦੇ ਵਿੱਚ ਹੀ ਵੀ ਇਹ ਜਿਹੜੀਆਂ ਮੌਤਾਂ ਆ ਇਹ ਡਾਇਰੈਕਟਲੀ ਡੋਨਲਡ ਟਰੰਪ ਦੇ ਨਾਲ, ਰਾਸ਼ਟਰਪਤੀ ਦੇ ਜਿਹੜੇ ਅਜਿਹੇ ਬਿਆਨਾਂ ਜਿਹੜੀਆਂ ਆ ਉਹਦੇ ਕਰਕੇ ਇਹਨਾਂ ਨੂੰ ਵਧਾਵਾ ਜਿਹੜਾ ਮਿਲ ਰਿਹਾ ਆ। ਆਪਾਂ ਦੇਖ ਰਹੇ ਹਾਂ 2 ਵੀਕਐਂਡ ਹੋਏ ਆ, 2 ਵੀਕਐਂਡਾਂ ਦੇ ਵਿੱਚ ਜਿਹੜੀਆਂ ਕਿੰਨੀਆਂ ਮਾਸ ਸ਼ੂਟਿੰਗਸ ਹੋ ਚੁੱਕੀਆਂ ਆ। ਡੇਟਨ ਓਹਾਇਓ ਦੇ ਵਿੱਚ ਜਿਹੜੀ ਹਰਜੋਤ ਸਿੰਘ ਜੀ ਮਾਸ ਸ਼ੂਟਿੰਗ ਹੋਈ ਸੀ, ਉਹ ਇਸ ਵਰੇ ਦੀ ਅਮਰੀਕਾ ਦੀ 250ਵੀਂ 250th ਮਾਸ ਸ਼ੂਟਿੰਗ ਜਿਹੜੀ ਆ ਉਹ ਦੇਖੀ ਗਈ ਆ। ਤੇ ਅਜੇ ਹਰਜੋਤ ਸਿੰਘ ਜੀ ਦੇਖੋ ਅਗਸਤ ਦਾ ਮਹੀਨਾ ਜਿਹੜਾ ਉਹ ਸ਼ੁਰੂ ਹੋਇਆ ਹੈ, ਅਜੇ ਕਿੰਨੇ ਮਹੀਨੇ ਪਏ ਆ ਤੇ ਇਹ ਨਹੀਂ ਪਤਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਇੱਥੇ ਕੀ ਬਣਨਾ ਆ। ਬਹੁਤ ਸਾਰੇ ਲੋਕ ਰੌਲਾ ਪਾਈ ਜਾ ਰਹੇ ਆ ਵੀ ਬੈਕਗਰਾਊਂਡ ਚੈੱਕ ਦੇ ਉੱਤੇ ਜ਼ੋਰ ਦੇ ਦਿਓ, ਵੀ ਇਹ ਚੀਜ਼ਾਂ ਵੱਲ ਨੂੰ ਜਿਹੜਾ ਉਹ ਜ਼ੋਰ ਪਾਓ, ਵੀ ਅਜਿਹੇ ਜਿਹੜੇ ਕ੍ਰਿਮੀਨਲ ਬੰਦੇ ਆ ਤੇ ਜਿਹੜੇ ਮੈਂਟਲੀ ਹੈਗੇ ਨੇ ਚੈਲੰਜ ਨੇ ਜਾਂ ਮੈਂਟਲੀ ਵਾਇਲੈਂਟ ਹੈਗੇ ਨੇ ਜਿਹੜੇ ਬੰਦੇ, ਉਹਨਾਂ ਤੱਕ ਬੰਦੂਕਾਂ ਜਿਹੜੀਆਂ ਉਹ ਨਾ ਪਹੁੰਚਣ। ਪਰ ਅਫਸੋਸ ਵਾਲੀ ਗੱਲ ਆ ਵੀ ਇਸ ਦੇ ਉੱਤੇ ਕੋਈ ਵੀ ਕੰਮ ਜਿਹੜਾ ਨਹੀਂ ਹੋ ਰਿਹਾ। ਖਾਸ ਕਰਕੇ ਜਿਹੜੇ GOP ਵਾਲੇ ਆ ਇਸ ਦੇ ਉੱਤੇ ਚੁੱਪ ਹੀ ਜਿਹੜੀ ਉਹ ਵੱਟੀ ਬੈਠੇ ਆ, ਕਿਉਂਕਿ NRA ਦੀ ਕਾਫੀ ਜ਼ਿਆਦਾ ਉਹਨਾਂ ਨੂੰ ਸ਼ੈ ਹੈਗੀ ਆ। ਜੀ। ਸੋ ਇਹਦੇ ਸੰਬੰਧ ਦੇ ਵਿੱਚ ਕੌਰੀ ਬੁੱਕਰ ਜਿਹੜੇ ਡੈਮੋਕ੍ਰੈਟਿਕ ਪਾਰਟੀ ਦੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਆ, ਉਹਨਾਂ ਨੇ ਇਹ ਕਿਹਾ ਆ ਵੀ ਵਾਈਟ ਸੁਪਰੀਮੇਸੀ ਜਿਹੜੀ ਹੈ ਮੈਂਟਲ ਇਲਨੈਸ ਨਹੀਂ ਹੈਗੀ, ਤੇ ਜਿਹੜੇ ਗਨਸ ਜਿਹੜੀਆਂ ਇਹ ਟੂਲ ਹੈਗੀਆਂ ਵਾਈਟ ਸੁਪਰੀਮੇਸੀ ਜਿਹੜੇ ਯੂਜ਼ ਕਰਦੇ ਆ ਆਪਣੀ ਹੇਟ ਨੂੰ ਪੂਰੀ ਕਰਨ ਦੇ ਲਈ। ਸੋ ਉਹਨਾਂ ਦੇ ਉੱਤੇ ਜਿਹੜਾ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈਗਾ ਆ।
ਤੇ ਪ੍ਰੈਜ਼ੀਡੈਂਟ ਟਰੰਪ ਨੇ ਇਹ ਵੀ ਕਿਹਾ ਵੀ ਜਿਹੜੇ ਇੱਦਾਂ ਦੇ ਐਕਟ ਕਰਦੇ ਆ ਉਹਨਾਂ ਨੂੰ ਇੱਕਦਮ ਜਿਹੜੀ ਆ ਫਾਂਸੀ ਦੇਣੀ ਚਾਹੀਦੀ ਹੈਗੀ ਆ, ਉਹਦੇ ਵਿੱਚ ਵੀ ਲਾ ਜਿਹੜੇ ਚੇਂਜ ਹੋਣੇ ਚਾਹੀਦੇ ਆ। ਤੇ ਡੈਮੋਕ੍ਰੈਟਿਕ ਪਾਰਟੀ ਦੇ ਹੀ ਬਰਨੀ ਸੈਂਡਰਸ ਨੇ ਇਹ ਕਿਹਾ ਆ ਵੀ ਜਿਹੜਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਨੂੰ ਜਿਹੜੇ ਐਂਟੀ ਇਮੀਗ੍ਰੈਂਟ ਜਿਹੜਾ ਉਹਨਾਂ ਦਾ ਰਿਊਟ੍ਰਿਕ ਹੈਗਾ ਉਹ ਤੇ ਰੇਸਿਜ਼ਮ ਵਾਲਾ ਉਹਦੇ ਤੇ ਸਟਾਪ ਕਰਨਾ ਚਾਹੀਦਾ ਆ। ਇਹਦੇ ਨਾਲ ਜਿਹੜੀ ਹੇਟਰਡ ਆ ਉਹ ਵੱਧ ਰਹੀ ਆ ਤੇ ਉਹਦੇ ਨਾਲ ਜਿਹੜੀ ਵਾਇਲੈਂਸ ਵੱਧਦੀ ਆ। ਜੀ ਬਿਲਕੁਲ, ਇਹਦੇ ਵਿੱਚ ਤਾਂ ਕੋਈ ਦੋ ਰਾਵਾਂ ਜਿਹੜੀਆਂ ਇਸ ਦੇ ਵਿੱਚ ਨਹੀਂ ਰਹਿ ਗਈਆਂ ਤੇ ਸਮੱਸਿਆ ਜਿਹੜੀ ਹੈ ਇਸ ਦਾ ਪਤਾ ਨਹੀਂ ਕੀ ਹੱਲ ਹੋਣਾ ਆ। ਹੁਣ ਦੇਖੋ ਲਗਾਤਾਰ ਦੋ ਇਸ ਤੋਂ ਬਾਅਦ, ਕਿਉਂਕਿ ਹਰਜੋਤ ਸਿੰਘ ਜੀ ਸ਼ਿਕਾਗੋ ਦੇ ਵਿੱਚ ਵੀ ਇੱਦਾਂ ਦੀ ਘਟਨਾ ਵਾਪਰੀ, ਉੱਥੇ ਚਲੋ ਇਹ ਰੱਬ ਦਾ ਸ਼ੁਕਰ ਆ ਵੀ ਕੋਈ ਮਾਰਿਆ ਨਹੀਂ ਗਿਆ। ਉੱਥੇ ਸਕੂਲ ਪਲੇਗਰਾਊਂਡ ਦੇ ਵਿੱਚ ਬੱਚੇ ਖੇਡਦਿਆਂ ਦੇ ਉੱਤੇ ਉੱਥੇ ਕਿਸੇ ਨੇ ਇੱਦਾਂ ਕਰ ਦਿੱਤਾ ਸੀ। ਕੱਲ੍ਹ ਵਿਸਕੌਨਸਨ ਤੋਂ ਇਹ ਆਈ ਸੀ, ਕਿਸੇ ਨੇ ਗੱਡੀ ਜਿਹੜੀ ਆ ਇੱਦਾਂ ਜਿਹੜੇ ਲੋਕ ਆ ਆਪਣੇ ਕਾਰਨਰ ਦੇ ਉੱਤੇ ਸੀਗੇ ਉਹਨਾਂ ਦੇ ਉੱਤੇ ਜਿਹੜੀ ਉਹ ਚਾੜਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਆ। ਇਹ ਬਹੁਤ ਵੱਡੀ ਇੱਕ ਇਸ ਟਾਈਮ ਸਮੱਸਿਆ ਦੇ ਵਿੱਚੋਂ ਅਮਰੀਕਾ ਲੰਘ ਰਿਹਾ ਆ। ਲੋਕ ਚਾਹੇ ਜਿਹੜਾ ਮੰਨੇ ਚਾਹੇ ਨਾ ਮੰਨੇ, ਇਸ ਪ੍ਰਸ਼ਾਸਨ ਦੇ ਆਉਣ ਦੇ ਨਾਲ ਰਾਸ਼ਟਰਪਤੀ ਟਰੰਪ ਦੇ ਜਿਹੜੇ ਐਂਟੀ ਇਮੀਗ੍ਰੈਂਟ ਰੈਟੋਰਿਕ ਤੇ ਜਦੋਂ ਚਾਰਲਸਵਿਲ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਉਦੋਂ ਗੱਡੀ ਚਾੜ ਕੇ ਉਹਨਾਂ ਦੇ ਪ੍ਰੋਟੈਸਟਰ ਨੂੰ ਮਾਰ ਦਿੱਤਾ ਸੀ, ਉਦੋਂ ਜਦੋਂ ਰਾਸ਼ਟਰਪਤੀ ਟਰੰਪ ਨੇ ਕਿਹਾ ਸੀ ਦੇਰ ਵਰ ਗੁੱਡ ਪੀਪਲ ਔਨ ਦੀ ਅਦਰ ਸਾਈਡ ਐਜ਼ ਵੈਲ, ਜਿਹੜੇ ਨੀਓ ਨਾਜ਼ੀ ਸੀਗੇ, ਜਿਹੜੇ ਟੀਕੀ ਟੋਰਚਾਂ ਦੇ ਨਾਲ ਜਿਹੜਾ ਉੱਥੇ ਕੰਮ ਕਰ ਰਹੇ ਸੀ, ਜਿਹੜੇ ਹਿਟਲਰ ਦੇ ਉਪਦੇਸ਼ਾਂ ਨੂੰ ਜਿਹੜਾ ਆ ਉਹ ਅਪਣਾ ਰਹੇ ਸੀਗੇ, ਜਦੋਂ ਉਹਨਾਂ ਨੂੰ ਉਹ ਗੁੱਡ ਪੀਪਲ ਕਹਿਣਗੇ ਤਾਂ ਅਜਿਹੇ ਲੋਕਾਂ ਦੇ ਵਿੱਚ ਜਿਹੜੀ ਆ ਉਹ ਫਿਰ ਹੌਸਲਾ ਹਿੰਮਤ ਜਿਹੜੀ ਉਹਨਾਂ ਦੀ ਉਹ ਵੱਧਦੀ ਆ ਤੇ ਉਹ ਫਿਰ ਅਜਿਹੇ ਕੰਮਾਂ ਦੇ ਵੱਲ ਜਿਹੜੇ ਉਹ ਵੱਧਦੇ ਆ। ਸੋ ਇਹ ਬਹੁਤ ਅਫਸੋਸ ਵਾਲੀ ਗੱਲ ਆ ਵੀ ਇੱਦਾਂ ਦਾ ਹੋ ਰਿਹਾ। ਇੱਕ ਹਰਜੋਤ ਸਿੰਘ ਜੀ ਵੈਬਸਾਈਟ 8chan ਕਰਕੇ ਹੈਗੀ ਆ ਤੇ ਕਹਿੰਦੇ ਵੀ ਉੱਥੇ ਬਹੁਤ ਜ਼ਿਆਦਾ ਅਜਿਹੇ ਲੋਕਾਂ ਨੂੰ ਵਧਾਵਾ ਜਿਹੜਾ ਮਿਲਦਾ ਆ। ਤੇ ਹੁਣ ਜਿਹੜੀ ਇਹ ਸੈਨ ਫਰਾਂਸਿਸਕੋ ਬੇਸਡ ਇਹ ਇੱਕ ਵੈਬਸਾਈਟ ਜਿਹਨੇ ਸ਼ੁਰੂਆਤ ਕੀਤੀ ਸੀ, ਹੁਣ ਉਹਦਾ ਹੀ ਜਿਹੜਾ ਫਾਊਂਡਰ ਆ ਉਹ ਕਹਿ ਰਿਹਾ ਸੀਗਾ ਵੀ ਇਸ ਨੂੰ ਜਿਹੜਾ ਉਹ ਬੰਦ ਕੀਤਾ ਜਾਵੇ। ਤਾਂ ਹੁਣ ਫਾਈਨਲੀ ਕਹਿੰਦੇ ਆ ਵੀ ਉਸ ਦੀ ਹੋਸਟਿੰਗ ਬੰਦ ਕੀਤੀ ਆ ਤੇ ਕਹਿੰਦੇ ਉੱਥੇ ਬਹੁਤ ਸਾਰੇ ਅਜਿਹੀ ਜਿਹੜੀ ਸੋਚ ਵਾਲੇ ਲੋਕ ਇਕੱਠੇ ਹੋ ਕੇ ਆਪਸ ਦੇ ਵਿੱਚ ਗੱਲਾਂ ਬਾਤਾਂ ਕਰਦੇ ਆ ਤੇ ਇੱਦਾਂ ਦੀ ਹੇਟ ਜਿਹੜੀ ਆ ਉਹ ਫੈਲਾਉਂਦੇ ਨੇ। ਸੋ ਇਹ ਹੁਣ ਹਰਜੋਤ ਸਿੰਘ ਜੀ ਦੇਖੋ, ਇਹ ਸ਼ਰੇਆਮ ਪਤਾ ਲੱਗ ਰਿਹਾ ਵੀ ਇਹ ਬਹੁਤ ਸਾਰੇ ਲੋਕ ਆਮ ਲੋਕਾਂ ਦੇ ਵਿੱਚ ਹੀ ਵਿਚਰ ਰਹੇ ਨੇ, ਸੋਸ਼ਲ ਮੀਡੀਆ ਦੇ ਉੱਤੇ ਇਸੇ ਤਰੀਕੇ ਦੀ ਹੇਟ ਜਿਹੜੀ ਆ ਉਹ ਫੈਲਾ ਰਹੇ ਨੇ, ਉਹ ਬੋਲ ਰਹੇ ਨੇ, ਉਲਗ ਰਹੇ ਨੇ ਤੇ ਉਹੀ ਲੋਕ ਬਾਅਦ ਦੇ ਵਿੱਚ ਹਥਿਆਰ ਚੱਕ ਕੇ ਤੇ ਇੱਦਾਂ ਗੋਲੀਬਾਰੀ ਦੇ ਨੂੰ ਜਿਹੜਾ ਉਹ ਅੰਜਾਮ ਦੇ ਰਹੇ ਨੇ, ਅਜਿਹੇ ਕਾਂਡ ਜਿਹੜੇ ਕਰ ਰਹੇ ਨੇ। ਸੋ ਅਜਿਹੇ ਲੋਕਾਂ ਨੂੰ ਵੀ ਪਛਾਣਨ ਦੀ ਜਿਹੜੀ ਜ਼ਰੂਰਤ ਹੈਗੀ ਆ। ਤੁਹਾਨੂੰ ਕੋਈ ਲੱਗਦਾ ਆ ਅੱਜ ਦੇ ਸਮੇਂ ਦੇ ਵਿੱਚ ਤੁਹਾਡਾ ਕੋਈ ਸਾਥੀ ਆ, ਚਾਹੇ ਉਹ ਤੁਹਾਡੇ ਨਾਲ ਕੰਮ ਕਰਦਾ ਹੈ, ਚਾਹੇ ਸਕੂਲ ਦੇ ਵਿੱਚ ਆ, ਚਾਹੇ ਕਾਲਜ ਦੇ ਵਿੱਚ ਆ, ਚਾਹੇ ਕਿਤੇ ਵੀ ਆ, ਤੁਹਾਨੂੰ ਕੋਈ ਲੱਗਦਾ ਵੀ ਉਹ ਇਸ ਤਰੀਕੇ ਦੀ ਹੇਟ ਜਿਹੜਾ ਉਹ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਫੈਲਾ ਰਿਹਾ ਆ, ਤਾਂ ਉਸ ਦੀ ਜਿਹੜੀ ਰਿਪੋਰਟ ਤੁਹਾਨੂੰ ਡੈਫੀਨੇਟਲੀ ਕਰਨੀ ਚਾਹੀਦੀ ਆ। ਇੱਕ ਤਾਂ ਕੰਪਨੀ ਨੇ ਕਰੋ, ਨਾਲ ਦੂਜੇ ਜਿਹੜੇ ਅਧਿਕਾਰੀ ਹੁੰਦੇ ਉਹਨਾਂ ਨੂੰ ਕਰੋ ਵੀ ਯੂ ਨੈਵਰ ਨੋ ਵੀ ਜੇ ਉਹ ਹਿੰਸਕ ਚੀਜ਼ਾਂ ਨੂੰ ਕਹਿ ਰਿਹਾ ਆ ਵੀ ਉਹ ਇੱਦਾਂ ਦਾ ਕੰਮ ਜਿਹੜਾ ਉਹ ਬਾਅਦ ਦੇ ਵਿੱਚ ਕਰ ਵੀ ਸਕਦਾ ਆ। ਸੋ ਇਹ ਇੱਕ ਬਹੁਤ ਜ਼ਿਆਦਾ ਜਿਹੜੇ ਔਖੇ ਸਮੇਂ ਦੇ ਵਿੱਚੋਂ ਅਮਰੀਕਾ ਜਿਹੜਾ ਲੰਘ ਰਿਹਾ ਆ, ਜਿੱਥੇ ਲਗਾਤਾਰ ਮਾਸ ਸ਼ੂਟਿੰਗਸ ਦਾ ਜਿਹੜਾ ਸਿਲਸਿਲਾ ਆ ਉਹ ਰੁਕਣ ਦਾ ਨਾਮ ਹੀ ਨਹੀਂ ਰਹਿ ਰਿਹਾ ਜੀ। ਸੋ ਜਿਹੜੀ ਡੇਟਨ ਓਹਾਇਓ ਦੇ ਵਿੱਚ ਸ਼ੂਟਿੰਗ ਹੋਈ ਆ ਉਹ ਬਿਲਕੁਲ ਕਹਿੰਦੇ ਸਰਵੇਲੈਂਸ ਕੈਮਰਾ ਜਿਹੜੇ ਆ ਉਹਦੇ ਤੇ ਕੈਪਚਰ ਕੀਤੀ ਗਈ। ਕਹਿੰਦੇ ਵਿਦਿਨ 30 ਸੈਕਿੰਡਸ ਦੇ ਵਿੱਚ ਹੀ ਜਿਹੜੇ ਉੱਥੇ ਪੁਲਿਸ ਆਫੀਸਰਸ ਹਾਜ਼ਰ ਸੀਗੇ ਉਹਨਾਂ ਨੇ ਜਿਹੜਾ ਸ਼ੂਟਰ ਆ ਉਹਨੂੰ ਮਾਰ ਦਿੱਤਾ ਤੇ ਕਹਿੰਦੇ ਨਹੀਂ ਤਾਂ ਬਹੁਤ ਵੱਡਾ ਜਿਹੜਾ ਨੁਕਸਾਨ ਹੋਣਾ ਸੀਗਾ। ਇਹ ਇੱਕ ਜਿਹੜਾ ਬਾਰ ਹੈਗਾ ਆ ਉਹਦੇ ਬਾਹਰ ਜਿਹੜਾ ਇਹ ਵਾਪਰਿਆ, ਜਿਹਦੇ ਵਿੱਚ ਜਿਹੜਾ ਸ਼ੂਟਰ ਸੀਗਾ ਉਸਨੇ ਆਪਣੀ ਭੈਣ ਜਿਹੜੀ ਇੱਕ ਨਰਸਿੰਗ ਦੀ ਸਟੂਡੈਂਟ ਸੀ ਜਿਹਦੇ 2 ਬੱਚੇ ਵੀ ਆ ਉਹਨੂੰ ਵੀ ਮਾਰਿਆ। ਤੇ ਹਜੇ ਪੂਰੀਆਂ ਡਿਟੇਲਸ ਇਹਦੇ ਬਾਰੇ ਨਹੀਂ ਆਈਆਂ, ਪਰ ਕਹਿੰਦੇ ਵੀ ਇਹ ਹਾਈ ਸਕੂਲ ਤੋਂ ਹੀ ਡਿਸਟਰਬਡ ਸੀਗਾ। ਸੋ ਇਸੇ ਕਰਕੇ ਆਪਾਂ ਵੀ ਹਮੇਸ਼ਾ ਕਹਿੰਦੇ ਰਹਿੰਦੇ ਹਾਂ ਜਿੰਨਿਆਂ ਦੇ ਬੱਚੇ ਸਕੂਲਾਂ 'ਚ ਜਾਂਦੇ ਆ, ਜੇ ਉਹਨਾਂ ਨੂੰ ਲੱਗਦਾ ਵੀ ਉਹਨਾਂ ਦੇ ਨਾਲ ਦਾ ਕੋਈ ਬੱਚਾ ਇੱਦਾਂ ਦੇ ਗਲਤ ਕਮੈਂਟ ਕਰਦਾ, ਗਲਤ ਲਿਖਦਾ, ਬੋਲਦਾ, ਤੇ ਉਹ ਜਿਹੜੇ ਸਕੂਲ ਦੇ ਅਥਾਰਟੀਜ਼ ਆ ਉਹਨਾਂ ਨੂੰ ਦੱਸਣਾ ਚਾਹੀਦਾ ਹੈਗਾ। ਕਹਿੰਦੇ ਵੀ ਇਸ ਨੇ ਸਕੂਲ ਟਾਈਮ 'ਤੇ ਇੱਕ ਆਪਣੀ ਹਿੱਟ ਲਿਸਟ ਤੇ ਇੱਕ ਰੇਪ ਲਿਸਟ ਬਣਾਈ ਹੋਈ ਸੀ। ਦੇਖ ਲਓ। ਸੋ ਇਹ ਪਹਿਲਾਂ ਤੋਂ ਹੀ ਇਹਨੇ ਲੀਗਲੀ ਗੱਲ ਖਰੀਦੀ ਆ ਬਾਅਦ ਦੇ ਵਿੱਚ। ਹਰਜੋਤ ਸਿੰਘ ਜੀ ਤੁਸੀਂ ਦੇਖੋ ਵੀ ਕਿੰਨੇ ਕਰੈਕਸ ਨੇ ਇਸ ਸਿਸਟਮ ਦੇ ਵਿੱਚ, ਜਿਹਦੇ ਵਿੱਚੋਂ ਅਜਿਹੇ ਬੰਦੇ ਜਿਹੜੇ ਆ ਉਹ ਫਾਲ ਡਾਊਨ ਕਰਦੇ ਆ ਤੇ ਉਹ ਲੀਗਲੀ ਜਿਹੜੇ ਹਥਿਆਰ ਖਰੀਦਣ ਦੇ ਵਿੱਚ ਕਾਮਯਾਬ ਹੋ ਜਾਂਦੇ ਆ। ਹਾਂ, ਇਹ ਤਰਕ ਤਾਂ ਹਮੇਸ਼ਾ ਰਹੂਗਾ ਵੀ ਜਿੰਨੇ ਇੱਦਾਂ ਦਾ ਕਾਂਡ ਕਰਨਾ ਉਹਨੇ ਖਰੀਦ ਹੀ ਲੈਣੀ ਆ, ਪਰ ਅਖਿਆਈ ਤਾਂ ਹੋਊਗੀ ਨਾ
ਲੀਗਲੀ ਤਾਂ ਨਹੀਂ ਨਾ ਉਹਨਾਂ ਨੂੰ ਜਿਹੜੀ ਉਹ ਮਿਲ ਸਕਦੀ। ਸੋ ਥੋੜ੍ਹਾ ਬਹੁਤਾ ਤਾਂ ਔਖਾ ਅਜਿਹੇ ਲੋਕਾਂ ਦੇ ਲਈ ਜਿਹੜਾ ਉਹਨਾਂ ਨੂੰ ਹਥਿਆਰ ਨੂੰ ਜਿਹੜਾ ਕਰਨ ਦੇ ਲਈ ਕਰਨਾ ਚਾਹੀਦਾ ਆ। ਇੱਕ ਹਰਜੋਤ ਸਿੰਘ ਜੀ ਅੱਜ ਬੜਾ ਹੀ ਇੱਕ ਕਿਸੇ ਨੇ ਕਾਰਟੂਨ ਜਿਹੜਾ ਉਹ ਛਾਪਿਆ, ਉਸ ਦੇ ਵਿੱਚ ਇੱਕ ਬੱਚੀ ਤੇ ਉਸਦੀ ਮਾਂ ਜਿਹੜੀ ਆ ਉਹ ਜਾ ਰਹੀ ਆ ਤੇ ਉਹ ਜਿਹੜੀ ਉਸਨੇ ਬੁਲਟ ਪ੍ਰੂਫ ਵੈਸਟ ਤੇ ਸਿਰ ਦੇ ਉੱਤੇ ਹੈਲਮਟ ਪਾ ਕੇ ਕਹਿੰਦੇ ਜਾ ਰਹੀ ਆ ਤੇ ਮਾਂ ਨੂੰ ਉਹ ਪੁੱਛਦੀ ਆ ਵੀ ਆਪਾਂ ਇਹ ਸਭ ਕੁਝ ਕਿਉਂ ਪਾਇਆ ਆ, ਤੇ ਉਹ ਅੱਗੋਂ ਕਹਿੰਦੀ ਆ ਵੀ ਨਾ ਜੇ ਆਪਾਂ ਇਹ ਨਾ ਪਾਇਆ ਤੇ ਸੈਕੰਡ ਅਮੈਂਡਮੈਂਟ ਵਾਲਿਆਂ ਨੂੰ ਬੜਾ ਜਿਹੜਾ ਨੁਕਸਾਨ ਜਿਹੜਾ ਹੋ ਜਾਊਗਾ, ਉਹਨਾਂ ਦੇ ਰਾਈਟ ਜਿਹੜੇ ਉਹ ਚਲੇ ਜਾਣਗੇ ਤੇ ਉਹਨਾਂ ਦੇ ਰਾਈਟ ਬਚਾਉਣ ਦੇ ਲਈ ਆਪਾਂ ਨੂੰ ਬੁਲਟ ਪ੍ਰੂਫ ਵੈਸਟਾਂ ਪਾ ਕੇ ਹੁਣ ਇੱਧਰ ਉੱਧਰ ਘੁੰਮਣਾ ਪੈਣਾ ਆ। ਸੋ ਇੱਕ ਚੋਟ ਕਰਨ ਦੀ ਉਹਨਾਂ ਦੀ ਉਸ ਕਾਰਟੂਨਿਸਟ ਦੀ ਜੀ ਇੱਕ ਕੋਸ਼ਿਸ਼ ਸੀਗੀ ਵੀ ਇਸ ਤਰੀਕੇ ਦੇ ਨਾਲ ਜਿਹੜਾ ਉਹ ਇਸ ਤਰੀਕੇ ਦੇ ਨਾਲ ਜਿਹੜੇ ਸੈਕੰਡ ਅਮੈਂਡਮੈਂਟ ਵਾਲੇ ਆ ਜਾਂ NRA ਵਾਲੇ ਆ ਜਾਂ ਜੋ ਵੀ ਆ ਉਹ ਇਸ ਦੇ ਉੱਤੇ ਚੁੱਪੀ ਜਿਹੜੀ ਉਹ ਵੱਟੀ ਬੈਠੇ ਆ। GOP ਦੇ ਵਿੱਚੋਂ ਵੀ ਅਦਰ ਦੈਨ ਜਿਹੜੇ ਰਾਸ਼ਟਰਪਤੀ ਟਰੰਪ, ਕਿਉਂਕਿ ਹੁਣ ਰਾਸ਼ਟਰਪਤੀ ਉਹਨਾਂ ਨੂੰ ਬਿਆਨ ਦੇਣਾ ਪੈਣਾ ਸੀ, ਉਹਨਾਂ ਦੇ ਵੱਲੋਂ ਕਿਤੇ ਕਿਤੇ ਜਿਹੜੀ ਨਿੰਦਾ ਹੋ ਰਹੀ ਆ, ਪਰ ਕਿਸੇ ਦੇ ਵੱਲੋਂ ਕੋਈ ਠੋਸ ਜਿਹੜਾ ਆ ਉਹ ਕੰਮ ਜਾਂ ਕਹਿ ਲਓ ਵੀ ਕੋਈ ਇਹ ਨਹੀਂ ਆ ਵੀ ਕੀ ਅਗਲਾ ਪਲੇਟਫਾਰਮ ਆ, ਕੀ ਪ੍ਰੋਗਰਾਮ ਦੇਣਾ ਆ, ਉਸ ਦੇ ਉੱਤੇ ਕੋਈ ਵਿਚਾਰ ਚਰਚਾ ਹੋ ਰਹੀ ਹੋਵੇ। ਸੋ ਡੇਟਨ ਓਹਾਇਓ ਦੇ ਵਿੱਚ ਜਦੋਂ ਕਹਿੰਦੇ ਵੀ ਕੱਲ੍ਹ ਸ਼ਾਮੀ ਜਿਹੜਾ ਵਿਜਲ ਹੋ ਰਿਹਾ ਸੀ, ਜਿੰਨੇ ਵੀ ਮਾਰੇ ਗਏ ਆ ਉਹਨਾਂ ਦੀ ਯਾਦ ਦੇ ਵਿੱਚ, ਅਤੇ ਜਿੰਨੇ ਲੋਕ ਉੱਥੇ ਹਾਜ਼ਰ ਸੀ ਉਹਨਾਂ ਨੇ ਕਾਫੀ ਜ਼ਿਆਦਾ ਜਿਹੜੇ ਆ ਨਾਅਰੇ ਲਾਏ ਵੀ ਡੂ ਸਮਥਿੰਗ। ਜਿਹੜਾ ਗਵਰਨਰ ਉੱਥੇ ਆਇਆ ਹੋਇਆ ਸੀ ਉਹ ਕਹਿੰਦਾ ਵੀ ਮੈਂ ਨਾਲ ਹਾਂ, ਅਤੇ ਕਹਿੰਦੇ ਵੀ ਜਿਹੜੀ NRA ਆ, ਨੈਸ਼ਨਲ ਰਾਈਫਲ ਐਸੋਸੀਏਸ਼ਨ ਆ, ਉਹਨਾਂ ਨੇ ਰੀਸੈਂਟਲੀ ਇਸ ਗਵਰਨਰ ਨੂੰ ਡਿਵਾਈਨ ਜਿਹੜਾ ਹੈਗਾ ਆ ਉਹਨੂੰ ਐਂਡੋਰਸ ਕੀਤਾ ਹੈਗਾ ਆ। ਪਹਿਲਾਂ ਉਹ ਉਹਨੂੰ F ਰੇਟਿੰਗ ਦਿੰਦੇ ਸੀ ਅਤੇ ਹੁਣ ਉਹਨੂੰ ਜਿਹੜਾ ਉਹਨਾਂ ਨੇ ਐਂਡੋਰਸ ਕੀਤਾ ਸੀ, NRA ਵਾਲਿਆਂ ਨੇ ਐਂਡੋਰਸ ਕੀਤੇ ਦਾ ਮਤਲਬ ਇਹੀ ਆ ਵੀ ਉਹਨੂੰ ਫੰਡਿੰਗ ਵਗੈਰਾ ਜਿਹੜੀ ਆ ਦਿੱਤੀ ਸੀ, ਉਹਨਾਂ ਨੇ ਆਪਣਾ ਐਜ਼ ਉਮੀਦਵਾਰ ਉਸ ਨੂੰ ਚੁਣਿਆ ਆ। ਸੋ ਆਪਾਂ ਨੂੰ ਯਾਦ ਹੋਣਾ ਹਰਜੋਤ ਸਿੰਘ ਜੀ, ਜਿਹੜਾ ਪਾਰਕਲੈਂਡ ਜਿਹੜਾ ਫਲੋਰੀਡਾ ਦੇ ਵਿੱਚ ਸ਼ੂਟਿੰਗ ਹੋਈ ਸੀ, ਜਿਹੜੀ ਤੁਸੀਂ ਗੱਲ ਕਰ ਰਹੇ ਸੀ ਵੀ ਸ਼ਿਕਾਇਤ ਕਰਨ, ਉੱਥੋਂ ਦੇ ਵਿਦਿਆਰਥੀਆਂ ਨੇ ਆਪਣੇ ਉਸ ਜਿਸ ਨੇ ਗੋਲੀਆਂ ਚਲਾਈਆਂ ਸੀ ਉਸ ਦੇ ਖਿਲਾਫ ਸ਼ਿਕਾਇਤ ਵੀ ਕੀਤੀ ਸੀਗੀ, ਪਰ ਸਮਹਾਓ ਉਹ ਵੀ FBI ਦੇ ਹੱਥਾਂ ਦੇ ਵਿੱਚੋਂ ਜਿਹੜਾ ਉਹ ਫਿਸਲ ਕੇ ਬਾਹਰ ਜਿਹੜਾ ਉਹ ਨਿਕਲ ਗਿਆ ਅਤੇ ਉਸ ਨੇ ਉਦੋਂ ਅਜਿਹਾ ਅੰਜਾਮ ਦਿੱਤਾ। ਹੋਰ ਵੀ ਜ਼ਿਆਦਾ ਸਖਤੀ ਦੇ ਨਾਲ ਜਿਹੜੀ ਅਜਿਹੀਆਂ ਚੀਜ਼ਾਂ ਦੇ ਉੱਤੇ ਕਾਰਵਾਈ ਅਤੇ ਉਸ ਦੀ ਜਾਂਚ ਦੀ ਜਿਹੜੀਆਂ ਉਹ ਜ਼ਰੂਰਤ ਹੈਗੀ ਆ। ਸੋ ਬਹੁਤ ਅਫਸੋਸਜਨਕ ਜਿਹੜੀ ਇਹ ਘਟਨਾਵਾਂ ਜਿਹੜੀਆਂ ਬੀਤੇ ਕੁਛ ਘੰਟਿਆਂ ਦੇ ਵਿੱਚ ਜਿਹੜੀਆਂ ਇਹ ਵਾਪਰੀਆਂ ਆ, ਜਿਸ ਨੇ ਅਮਰੀਕਾ ਨੂੰ ਜਿਹੜਾ ਝੰਜੋੜ ਕੇ ਰੱਖ ਦਿੱਤਾ ਆ ਅਤੇ ਬਹੁਤ ਸਾਰੇ ਬਾਹਰਲੇ ਮੁਲਕਾਂ ਦੇ ਵਿੱਚ ਹਾਸੇ ਦਾ ਪਾਤਰ ਵੀ ਜਿਹੜਾ ਆ ਉਹ ਬਣਾਇਆ ਆ। ਨਿਊਜ਼ੀਲੈਂਡ ਦੇ ਵਿੱਚ ਅਜਿਹੀ ਘਟਨਾ ਜਿਹੜੀ ਆਪਾਂ ਨੂੰ ਯਾਦ ਆ ਜਦੋਂ ਵਾਪਰੀ ਸੀ ਵੀ ਉੱਥੇ ਮਸਜਿਦਾਂ ਦੇ ਵਿੱਚ ਉੱਥੇ ਦੇ ਅੱਤਵਾਦੀ ਨੇ ਗੋਲੀਬਾਰੀ ਕੀਤੀ ਸੀ ਅਤੇ ਨਾਲ ਦੇ ਨਾਲ ਉਹਨਾਂ ਨੇ ਕੁਛ ਦਿਨਾਂ ਦੇ ਵਿੱਚ ਅਸੌਲਟ ਰਾਈਫਲਸ ਦੇ ਉੱਤੇ ਬੈਨ ਜਿਹੜਾ ਉਹ ਲਾ ਦਿੱਤਾ ਸੀਗੀ, ਜਿਹੜੀ ਉੱਥੋਂ ਦੀ ਪ੍ਰਾਈਮ ਮਿਨਿਸਟਰ ਸੀਗੀ ਅਸਿੰਡਾ ਆਰਡਨ, ਉਹਨਾਂ ਦੇ ਦੁਆਰਾ, ਅਤੇ ਉਹਨਾਂ ਦੇ ਨਾਲ ਬਾਕੀ ਵੀ ਜਿਹੜੇ ਲੋਕ ਆ ਉਹ ਸ਼ਾਮਲ ਸੀਗੇ। ਪਰ ਇੱਥੇ 250ਵੀਂ ਮਾਸ ਸ਼ੂਟਿੰਗ ਜਿਹੜੀ ਇਸ ਸਾਲ ਦੇ ਵਿੱਚ ਅਮਰੀਕਾ 'ਚ ਜਿਹੜੀ ਹੋ ਚੁੱਕੀ ਆ। ਹਰ ਸਾਲ ਇੱਥੇ ਹਜ਼ਾਰਾਂ ਹੀ ਲੋਕ ਜਿਹੜੇ ਗੋਲੀ ਦਾ ਜਿਹੜਾ ਇਸ ਤਰੀਕੇ ਦੇ ਨਾਲ ਉਹ ਸ਼ਿਕਾਰ ਹੁੰਦੇ ਨੇ, ਪਰ ਉਸ ਦੇ ਬਾਵਜੂਦ ਇੱਥੇ ਅਜੇ ਤੱਕ ਕਹਿੰਦੇ ਆ ਵੀ ਕਿਸੇ ਤਰੀਕੇ ਦਾ ਕੋਈ ਕਾਨੂੰਨ ਨਹੀਂ ਆ। ਇਹ ਬਾਹਰਲੇ ਮੁਲਕਾਂ ਵਾਲੇ ਜਿਹੜੇ ਲੋਕ ਆ ਉਹ ਲਗਾਤਾਰ ਅਮਰੀਕਾ ਦੇ ਵੱਲ ਉਂਗਲ ਕਰਕੇ ਅਜਿਹੀਆਂ ਗੱਲਾਂ ਜਿਹੜੀਆਂ ਉਹ ਕਰ ਰਹੇ ਨੇ। ਸੋ ਡੇਟਨ ਓਹਾਇਓ ਦੇ ਵਿੱਚ ਜਿਹੜੀ ਆ ਉੱਥੇ ਨਾਈਟ ਕਲੱਬ ਦੇ ਵਿੱਚ ਉੱਥੇ ਗੋਲੀਬਾਰੀ ਹੋਈ ਸੀਗੀ, ਉੱਥੇ 9 ਲੋਕ ਮਾਰੇ ਗਏ ਆ। ਅਲ ਪਾਸੋ ਦੇ ਵਿੱਚ ਜਿਹੜੇ ਹੁਣੇ ਹਰਜੋਤ ਸਿੰਘ ਜੀ ਬ੍ਰੇਕਿੰਗ ਨਿਊਜ਼ ਆ ਰਹੀ ਆ, ਇੱਕ ਹੋਰ ਜਿਹੜਾ ਇੰਜਰਡ ਸੀਗਾ, ਫੱਟੜ ਸੀਗਾ, ਉਹ ਵੀ ਦਮ ਤੋੜ ਗਿਆ ਆ। ਮਰਨ ਵਾਲਿਆਂ ਦੀ ਸੰਖਿਆ ਉੱਥੇ 20 ਤੋਂ ਵੱਧ ਕੇ ਜਿਹੜੀ ਇਸ ਟਾਈਮ 21 ਹੋ ਗਈ ਆ। ਅਲ ਪਾਸੋ ਵਾਲਮਾਰਟ ਦੇ ਵਿੱਚ ਜਿੱਥੇ ਕਾਫੀ ਇਮੀਗਰੈਂਟਸ ਜਿਹੜੇ ਜਾਂਦੇ ਸੀਗੇ ਅਤੇ ਉੱਥੇ ਦਾ ਜਿਸ ਬੰਦੇ ਨੇ ਉੱਥੇ ਗੋਲੀਆਂ ਚਲਾਈਆਂ ਆ, ਉਸ ਚਿੱਟੇ ਅੱਤਵਾਦੀ ਨੇ ਇਹੀ ਕਿਹਾ ਸੀ ਵੀ ਉਹਨੂੰ ਇਮੀਗਰੈਂਟਸ ਦੇ ਨਾਲ ਹੇਟ ਸੀਗੀ, ਇਸੇ ਕਰਕੇ ਉਹ ਗੋਲੀਆਂ ਜਿਹੜਾ ਉਸ ਨੇ ਚਲਾਈਆਂ। ਉਸ ਨੂੰ ਪੁਲਿਸ ਨੇ ਜਿਹੜਾ ਉਹ ਫੜ ਲਿਆ ਸੀਗਾ ਅਤੇ ਉਹ ਲਗਾਤਾਰ ਅਜਿਹੀਆਂ ਗੱਲਾਂ ਉਹਨਾਂ ਦੇ ਨਾਲ ਵੀ ਕਹਿੰਦੇ ਆ ਉਹ ਕਰ ਰਿਹਾ ਆ। ਸੋ ਆਉਣ ਵਾਲਾ ਸਮਾਂ ਦੱਸੂਗਾ ਵੀ ਉਸ ਨੂੰ ਹੁਣ ਕਿਸ ਤਰੀਕੇ ਨਾਲ ਚਾਰਜ ਕੀਤਾ ਜਾਊਗਾ। ਇਨਫੈਕਟ ਆਈ ਥਿੰਕ ਇੱਕ ਰਿਪੋਰਟ ਮੈਂ ਦੇਖ ਰਿਹਾ ਸੀਗਾ ਵੀ ਜਿਹਨੇ ਅਲ ਪਾਸੋ ਦੇ ਵਿੱਚ ਸ਼ੂਟਿੰਗ ਕੀਤੀ ਆ ਉਸ ਨੂੰ ਫੈਡਰਲ ਹੇਟ ਕ੍ਰਾਈਮ ਚਾਰਜਿਸ ਅਤੇ ਕਈ ਥਾਵਾਂ ਦੇ ਉੱਤੇ ਖਬਰਾਂ ਸੀਗੀਆਂ ਵੀ ਉਸ ਨੂੰ ਡੋਮੈਸਟਿਕ ਟੈਰਰਿਸਟ ਦੇ ਵਜੋਂ ਟਰੀਟ ਕਰਕੇ ਜਿਹੜੇ ਚਾਰਜਿਸ ਆ ਉਹ ਜਿਹੜੇ ਉਸ ਦੇ ਉੱਤੇ ਲਾਏ ਜਾਣਗੇ। ਪੈਟਰਿਕ ਕ੍ਰਿਊਸੀਅਸ 21 ਸਾਲ ਜਿਸ ਦੀ ਮਹਿਜ
ਉਮਰ ਸੀ ਤੇ ਉਸਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀਗਾ। ਐਲ ਪਾਸੋ ਪੁਲਿਸ ਚੀਫ ਜਿਹੜੇ ਗ੍ਰੈਗ ਐਲਨ ਆ, ਉਹਨਾਂ ਨੇ ਇਹ ਕਿਹਾ ਵੀ ਇਸ ਨੇ ਜਿਹੜੀ ਗਨ ਆ ਉਹ ਲੀਗਲੀ ਖਰੀਦੀ ਸੀ, 21 ਸਾਲਾਂ ਦੇ ਨੇ। ਸੋ ਹੁਣ ਉਹਦੇ ਜਿਹੜੇ ਗ੍ਰੈਂਡ ਪੇਰੈਂਟਸ ਆ ਉਹ ਕਹਿੰਦੇ ਵੀ ਅਸੀਂ ਸੋਚ ਨਹੀਂ ਸਕਦੇ ਇਸ ਨੇ ਇਹ ਕੁਛ ਕੀਤਾ। ਗ੍ਰੈਂਡ ਪੇਰੈਂਟਸ ਦੇ ਕੋਲ ਉਹ ਆਪਣੇ ਰਹਿੰਦਾ ਸੀ ਤੇ ਕਾਲਿਨ ਕਾਲਜ ਉਹ ਉੱਥੇ ਅਟੈਂਡ ਕਰਦਾ ਸੀ ਤੇ ਉਹਦੇ ਗ੍ਰੈਂਡ ਪੇਰੈਂਟਸ ਕਹਿੰਦੇ ਆ ਵੀ 6 ਵੀਕ ਪਹਿਲਾਂ ਉਹ ਸਾਨੂੰ ਛੱਡ ਕੇ ਚਲਾ ਗਿਆ ਸੀ ਤੇ ਕਹਿੰਦੇ ਲਗਭਗ 600 ਮੀਲ ਡਰਾਈਵ ਕਰਕੇ ਉਹ ਐਲ ਪਾਸੋ ਨੂੰ ਆਇਆ ਉੱਥੇ ਸ਼ੂਟਿੰਗ ਕਰਨ ਦੇ ਲਈ। ਦੇਖੋ ਵੀ ਕਿੱਡੇ ਉਹਦੇ ਮਨ ਦੇ ਵਿੱਚ ਨਫ਼ਰਤ ਹੋਊਗੀ ਇਹਨਾਂ ਲੋਕਾਂ ਦੇ ਪ੍ਰਤੀ, ਕਿੰਨੀ ਜ਼ਿਆਦਾ ਉਹ ਨਫ਼ਰਤ ਜਿਹੜੀ ਪਹਿਲੋਂ ਹੌਲੀ ਹੌਲੀ ਸੁਲਗਦੀ ਇੱਥੋਂ ਤੱਕ ਜਿਹੜੀ ਪਹੁੰਚੀ ਵੀ ਇੰਨੀ ਦੂਰ ਜਾ ਕੇ ਉਹ ਇਸ ਘਟਨਾ ਨੂੰ ਅੰਜਾਮ ਦੇਣ ਗਿਆ ਸੀਗਾ, ਇਸ ਗੋਲੀकांड ਨੂੰ ਅੰਜਾਮ ਦੇਣ ਗਿਆ ਸੀਗਾ। ਅਜਿਹੇ ਲੋਕਾਂ ਤੋਂ ਬਚ ਕੇ ਤੇ ਪਿਛਲੀ ਵਾਰੀ ਵੀ ਹਰਜੋਤ ਸਿੰਘ ਜੀ ਗਿੱਲ ਦੀ ਘਟਨਾ ਤੋਂ ਬਾਅਦ ਵੀ, ਇਸ ਤੋਂ ਪਹਿਲਾਂ ਵੀ ਮਾਸ ਸ਼ੂਟਿੰਗਸ ਤੋਂ ਬਾਅਦ 'ਚ ਵੀ ਆਪਾਂ ਕਹਿੰਦੇ ਆ ਵੀ ਭਾਈ ਜਦੋਂ ਤੁਸੀਂ ਕਿਤੇ ਵੀ ਕੋਈ ਮੇਲਾ ਹੋ ਰਿਹਾ, ਕੋਈ ਪ੍ਰੋਗਰਾਮ ਹੋ ਰਿਹਾ ਆ, ਜਿੱਥੇ ਵੀ ਲੋਕਾਂ ਦਾ ਇਕੱਠ ਹੈਗਾ ਆ ਤੇ ਜਾਂ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਹੋ, ਅਸੀਂ ਸਾਰਿਆਂ ਨੂੰ ਇਹੀ ਬੇਨਤੀ ਆ, ਪ੍ਰਬੰਧਕਾਂ ਨੂੰ ਵੀ ਸਾਰਿਆਂ ਨੂੰ ਇਹੀ ਬੇਨਤੀ ਆ, ਇਸ ਚੀਜ਼ ਦੇ ਪ੍ਰਤੀ ਸੁਹਿਰਦਤਾ ਹੁਣੇ ਤੋਂ ਹੀ ਰੱਖੋ, ਸਤਰਕਤਾ ਜਿਹੜੀ ਰੱਖੋ। ਅਜਿਹੇ ਲੋਕਾਂ ਦਾ ਕੋਈ ਪਤਾ ਨਹੀਂ ਵੀ ਇਹ ਕਿਹੜੇ ਪਾਸੇ ਨੂੰ ਮੂੰਹ ਚੱਕ ਕੇ ਜਿਹੜਾ ਉਹ ਆ ਸਕਦੇ। ਜੇ 600 ਮੀਲ ਗੱਡੀ ਚਲਾ ਕੇ ਇਹ ਇੰਨੀ ਦੂਰ ਜਿਹੜਾ ਜਾ ਸਕਦਾ ਆ ਤੇ ਕੋਈ ਪਤਾ ਨਹੀਂ ਉਹਦੇ ਇਰਦ ਗਿਰਦ ਕੋਈ ਅਜਿਹਾ ਹੋਵੇ ਵੀ ਉਹ ਕਰ ਸਕਦਾ। ਖਾਸ ਕਰਕੇ ਅਜਿਹੀਆਂ ਸੂਬਿਆਂ ਦੇ ਵਿੱਚ ਜਿੱਥੇ ਥੋੜ੍ਹੀ ਇਮੀਗਰੈਂਟਸ ਦੇ ਖਿਲਾਫ ਜਿਹੜੀ ਹੇਟ ਵਾਲੀ ਚਰਚਾ ਜਿਹੜੀ ਉਹ ਥੋੜ੍ਹੀ ਜ਼ਿਆਦਾ ਆ। ਦੇਖੋ ਕੈਲੀਫੋਰਨੀਆ ਦੇ ਵਿੱਚ ਥੋੜ੍ਹਾ ਫਰਕ ਆ ਕਿਉਂਕਿ ਇੱਥੇ ਸਾਰੇ ਹੀ ਬਹੁਤ ਸਾਰੇ ਖੁਦ ਲੋਕ ਜਿਹੜੇ ਇਮੀਗਰੈਂਟਸ ਆ ਕੇ ਵਸੇ ਹੋਏ ਆ, ਪਰ ਇਹਦਾ ਮਤਲਬ ਇਹ ਨਹੀਂ ਆ ਵੀ ਇਹ ਕੋਤਾਹੀ ਜਿਹੜੀ ਕਰਨ। ਇਸ ਚੀਜ਼ ਦੇ ਪ੍ਰਤੀ ਜਿਹੜੀ ਸੁਹਿਰਦਤਾ ਅਪਣਾਉਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਜਿੱਥੇ ਵੀ ਤੁਸੀਂ ਜਾਂਦੇ ਹੋ, ਬਹੁਤ ਆਉਣ ਵਾਲੇ ਦਿਨਾਂ ਦੇ ਵਿੱਚ ਮੇਲੇ ਵੀ ਆਉਣੇ ਆ, ਬਹੁਤ ਸਾਰੇ ਜਿਹੜੇ ਗਾਉਣ ਵਜਾਉਣ ਵਾਲਿਆਂ ਨੇ ਵੀ ਆਉਣਾ ਆ, ਬਹੁਤ ਸਾਰੇ ਥਾਵਾਂ ਦੇ ਉੱਤੇ ਆਪਾਂ ਤੁਸੀਂ ਐਤਵਾਰ ਨੂੰ ਤਾਂ ਜਾਂਦੇ ਹੀ ਆ ਸਾਰੇ ਗੁਰਦੁਆਰਾ ਸਾਹਿਬ ਦੇ ਵਿੱਚ। ਸੋ ਅਜਿਹੀ ਚੀਜ਼ ਵੱਲ ਜਿਹੜੀ ਸੁਹਿਰਦਤਾ ਰੱਖੋ, ਸਤਰਕਤਾ ਜਿਹੜੀ ਆ ਉਹ ਰੱਖੋ ਤੇ ਚਾਹੇ ਸਿਕਿਉਰਿਟੀ ਦਾ ਪ੍ਰਬੰਧ ਹੋਵੇ ਜਾਂ ਕੁਛ ਹੋਵੇ ਜਾਂ ਕੁਛ ਜਿੱਦਾਂ ਵੀ ਜਿਸ ਵੀ ਤਰੀਕੇ ਦੇ ਨਾਲ ਜੀ ਉੱਥੋਂ ਦੀ ਸੰਗਤ ਤੇ ਉੱਥੋਂ ਦੇ ਜਿਹੜੇ ਮੈਂਬਰਸ ਹੈਗੇ ਨੇ ਉਹ ਜਿਹੜਾ ਵੀ ਫੈਸਲਾ ਲੈਣਾ ਚਾਹੁੰਦੇ ਆ ਇਸ ਪਾਸੇ ਵੱਲ ਨੂੰ ਜਿਹੜਾ ਇੱਕ ਜ਼ਰੂਰ ਦੇਖਣਾ ਚਾਹੀਦਾ, ਖਾਸ ਕਰਕੇ ਅੱਜ ਦੇ ਮਾਹੌਲ ਦੇ ਵਿੱਚ ਜਿੱਥੇ ਇਹ ਕੰਮ ਜਿਹੜਾ ਬਹੁਤ ਹੀ ਆਮ ਹੁੰਦਾ ਜਾ ਰਿਹਾ ਹੈ। ਸੋ ਮੈਕਸੀਕੋ ਦੀ ਗਵਰਨਮੈਂਟ ਜਿਹੜੀ ਆ ਉਹ ਯੂਨਾਈਟਿਡ ਸਟੇਟਸ ਦੀ ਗਵਰਨਮੈਂਟ ਦੇ ਅਗੇਂਸਟ ਐਕਸ਼ਨ ਲੈਣ ਜਾ ਰਹੀ ਆ। ਉਹ ਕਹਿੰਦੇ ਪਈ ਸਾਡੇ ਜਿਹੜੇ ਆ 6 ਮੈਕਸੀਕਨ ਸਿਟੀਜ਼ਨ ਜਿਹੜੇ ਆ ਇਸ ਸ਼ੂਟਿੰਗ ਦੇ ਵਿੱਚ ਮਾਰੇ ਗਏ ਆ ਐਲ ਪਾਸੋ ਦੇ ਵਿੱਚ। ਇਹ ਉੱਥੇ ਦੇ ਜਿਹੜੇ ਫੋਰਨ ਅਫੇਅਰਸ ਮਿਨਿਸਟਰ ਮਾਰਸੈਲੋ ਇਬਰਾਡ ਆ ਉਹਨਾਂ ਨੇ ਦੱਸਿਆ, ਕਹਿੰਦੇ ਪਈ ਇਹ ਇੱਕ ਤਰ੍ਹਾਂ ਨਾਲ ਟੈਰਰਿਜ਼ਮ ਹੋਇਆ USA ਦੇ ਵਿੱਚ ਮੈਕਸੀਕਨ ਨੈਸ਼ਨਲ ਦੇ ਉਲਟ, ਤੇ ਅਸੀਂ ਉਸ ਟੈਰਰਿਸਟ ਨੂੰ ਐਕਸਟ੍ਰਾਡਾਈਟ ਕਰਾਂਗੇ ਆਪਣੇ ਮੁਲਕ ਦੇ ਵਿੱਚ। 21 ਸਾਲਾਂ ਦਾ ਪੈਟਰਿਕ ਕਰੂਜ਼ ਐਲਨ ਜਿਹੜਾ ਐਲਨ ਟੈਕਸਸ ਤੋਂ ਆ, ਉਹ ਕਹਿੰਦੇ ਵੀ ਇਸ ਨੂੰ ਅਸੀਂ ਐਕਸਟ੍ਰਾਡਾਈਟ ਕਰਾਂਗੇ ਮੈਕਸੀਕੋ ਦੇ ਵਿੱਚ। ਇਹ ਉਹਨਾਂ ਦੀ ਮੈਕਸੀਕੋ ਦੀ ਗਵਰਨਮੈਂਟ ਕਹਿੰਦੀ ਆ 2300 ਪੇਜਾਂ ਦਾ ਕਹਿੰਦੇ ਵੀ ਹੇਟ ਕ੍ਰਾਈਮ ਵਾਲਾ ਜਿਹੜਾ ਉਹਦਾ ਜਿਹੜਾ ਹੇਟ ਵਾਲਾ ਇੱਕ ਡਾਕੂਮੈਂਟ ਸੀ ਉਹ ਉਸਨੇ ਮੈਨੀਫੈਸਟੋ ਉਸਨੇ 8 ਚਾਨ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਉਹਦੇ ਵੈਬਸਾਈਟ ਤੇ ਪਾਇਆ ਸੀ। ਸੋ ਇੱਦਾਂ ਦੇ ਜਿਹੜੀਆਂ ਘਟਨਾਵਾਂ ਆ ਉਹ ਵਾਪਰੀਆਂ। ਤੇ ਸਰੋਤੋ ਜੇ ਤੁਹਾਡਾ ਕੋਈ ਵਿਚਾਰ ਹੈਗਾ, ਤੁਸੀਂ ਕਹਿਣਾ ਚਾਹੁੰਦੇ ਹੋ ਕੁਛ, ਤਾਂ ਤੁਸੀਂ ਵੀ ਜਿਹੜੀ ਕਾਲ ਕਰ ਸਕਦੇ ਹੋ 408-272-5200 ਦੇ ਉੱਤੇ। ਤੇ ਹਰਜੋਤ ਸਿੰਘ ਜੀ ਉੱਦਾਂ ਇੱਕ ਬ੍ਰੇਕ ਦਾ ਵੇਲਾ ਜਿਹੜਾ ਹੋ ਚੁੱਕਾ, ਬ੍ਰੇਕ ਲਵਾਂਗੇ। ਤੇ ਉੱਦਾਂ ਜਿਹੜੇ ਅੱਜ ਰਾਸ਼ਟਰਪਤੀ ਟਰੰਪ ਨੇ ਸੰਬੋਧਨ ਕੀਤਾ ਉਸ ਦੇ ਵਿੱਚ ਮੈਕਸੀਕੋ ਤੋਂ ਵੀ ਜਿਹੜੀ ਉਹ ਕਿਤੇ ਨਾ ਕਿਤੇ ਉਹ ਸੌਰੀ ਜਿਹੜੀ ਉਸ ਨੂੰ ਉਹ ਆਖ ਰਹੇ ਸੀਗੇ ਵੀ ਉਹਨਾਂ ਦੇ ਜਿਹੜੇ ਸਿਟੀਜ਼ਨਸ ਆ ਉਹ ਇਸ ਗੋਲੀਬਾਰੀ ਦੇ ਜਿਹੜੇ ਆ ਸ਼ਿਕਾਰ ਆ ਉਹ ਹੋਏ ਨੇ। ਤੇ ਆਪਾਂ ਬ੍ਰੇਕ ਲੈ ਕੇ ਵਾਪਸ ਹਾਜ਼ਰ ਹੁੰਦੇ ਹਾਂ। ਅਗਲੀਆਂ ਜਿਹੜੀਆਂ ਖਬਰਾਂ ਦਾ ਸਿਲਸਿਲਾ ਜਿਹੜਾ ਆਪਾਂ ਹੋਰ ਰੱਖਾਂਗੇ। ਜੇ ਤੁਸੀਂ ਵਿਚਾਰ ਸਾਂਝੇ ਕਰਨੇ ਹੋ ਤੁਸੀਂ ਵੀ ਕਾਲ ਕਰ ਸਕਦੇ ਹੋ 408-272-5200 ਜੀ। पंजाबी रेडियो USA पंजाबी रेडियो USA अमेरिका च पंजाबियां दी अपनी आवाज अपनी आवाज। दर्दे दिल ला निक्की तू इत्थे गाने सुनी जानी है ते धौण दे दर्द ने मेरा बुरा हाल किता होया आ। अच्छा की गल हो गई? ओ परसों चौथे किसी ने पिछों गड्डी मारी सी ते धौण नूं लग गया झटका, बस उदों दी पीड़ ही होई जांदी आ। तुसी घबराउने क्यों जी? तुसी जाओ जियो हैल्थ सेंटर वाले डॉक्टर गुरविंदर कौर बाट कैरोप्रैक्टर कोल, जेड़े इन्हां बीमारियां दा तसल्ली नाल इलाज करदे आ। सिर दर्द भावें कार एक्सीडेंट नाल हुंदा होवे या फिर किसी होर कारण करके हुंदा होवे, किसी भी तरह दा दर्द, बैक पेन अते नैक पेन दा इलाज करदे आ डॉक्टर गुरविंदर कौर बाट
ਬਾਟ ਕੈਰੋਪ੍ਰੈਕਟਰ ਅਤੇ ਟਰੱਕਰਸ ਵੀਰਾਂ ਲਈ DOT ਫਿਜ਼ੀਕਲਸ ਡਰੱਗ ਅਤੇ ਐਲਕੋਹਲ ਟੈਸਟਿੰਗ ਵੀ ਕਰਦੇ ਹਨ। ਸੇਮ ਡੇ ਵਾਕਿੰਗ ਵੀ ਆ ਸਕਦੇ ਹੋ ਅਤੇ ਪੰਜਾਬੀ ਭਾਸ਼ਾ ਵਿੱਚ ਗੱਲ ਕਰਦੇ ਹਨ। ਟਰੱਕਰ ਵੀਰਾਂ ਦੀਆਂ ਜ਼ਰੂਰਤਾਂ ਨੂੰ ਮੁੱਖ ਰੱਖਦੇ ਹੋਏ ਪਾਰਕਿੰਗ ਦਾ ਖਾਸ ਇੰਤਜ਼ਾਮ ਕੀਤਾ ਹੋਇਆ ਹੈ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਗੁਰਵਿੰਦਰ ਬਾਟ DC 2628 El Camino Avenue Suite C1 Sacramento ਜਾਂ ਫਿਰ ਕਾਲ ਕਰ ਸਕਦੇ ਹੋ 916 550 0350 916550 0350। ਇੰਡੀਅਨ ਸੇਵਰ ਹੋਲਸੇਲ ਪ੍ਰਿੰਟਿੰਗ ਵਾਲਿਆਂ ਤੋਂ ਬਣਵਾ ਸਕਦੇ ਹੋ 1000 ਬਿਜ਼ਨਸ ਕਾਰਡ ਸਿਰਫ ਹੀ $45 ਵਿੱਚ। ਆਊਟਡੋਰ ਬੈਨਰ $699 ਪਰ ਸਕੁਅਰ ਫੀਟ। ਬੈਨਰ ਵਿਦ ਸਟੈਂਡ ਸਿਰਫ $135 ਵਿੱਚ 10 ਬਾਈ 10 ਦਾ ਇਵੈਂਟ ਟੈਂਟ ਵਿਦ ਹਾਰਡਵੇਅਰ ਐਂਡ ਫੈਬਰਿਕ ਤੁਹਾਡੇ ਲੋਗੋ ਅਤੇ ਐਡ ਦੇ ਨਾਲ ਸਿਰਫ ਹੀ $1399 ਵਿੱਚ। ਫਲਾਇਰ, ਬ੍ਰੋਸ਼ਰ, ਪੋਸਟ ਕਾਰਡ, ਪੋਸਟਰ, ਪ੍ਰੈਜ਼ੈਂਟੇਸ਼ਨ ਫੋਲਡਰ, ਹੈਂਗ ਟੈਗਸ, ਐਨਵੈਲੋਪਸ, ਰੋਲ ਲੇਬਲ, ਸਟicker ਅਤੇ ਇਹ ਐਵਰੀ ਡੋਰ ਡਾਇਰੈਕਟ ਮੇਲ ਦੀ ਸਰਵਿਸ ਵੀ ਦਿੰਦੇ ਹਨ। 9165255476 916 525 54 ਇਮੀਗ੍ਰੇਸ਼ਨ ਫੈਮਿਲੀ ਲਾਅ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਜੀ ਨਾਲ। ਪਰਸਨਲ ਇੰਜਰੀ ਜਿਵੇਂ ਕਿ ਕਾਰ ਐਕਸੀਡੈਂਟ, ਸਲਿਪ ਅਤੇ ਫਾਲ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਲਾ ਫਰਮ 3017 ਡੌਗਲਸ ਬੁਲੇਵਾਰਡ ਸੂਈਟ 104 ਰੋਜ਼ਵਿਲ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9163061665 916 306 1665 ਮਨਜ਼ੂਰ ਲਾ ਫਰਮ। ਡਾਕਟਰਸ ਕਹਿੰਦੇ ਨੇ ਕਿ ਚੰਗੀ ਸਿਹਤ ਲਈ ਚੰਗੀ ਨੀਂਦ ਦਾ ਆਣਾ ਬਹੁਤ ਜ਼ਰੂਰੀ ਹੈ ਔਰ ਵਧੀਆ ਨੀਂਦ ਲਈ ਵਧੀਆ ਮੈਟਰਸਿਸ ਦਾ ਹੋਣਾ ਬਹੁਤ ਜ਼ਰੂਰੀ ਹੈ। ਆਪਣੀ ਨੀਂਦ ਨਾਲ ਖਿਲਵਾੜ ਨਾ ਕਰੋ ਤੇ ਅੱਜ ਹੀ ਵਿਜ਼ਿਟ ਕਰੋ ਮੈਟਰਸ ਐਕਸਪ੍ਰੈਸ ਰੋਜ਼ਵਿਲ ਵਾਲੇ ਅੰਮ੍ਰਿਤਸਰਾਂ ਕੋਲ, ਜਿਨ੍ਹਾਂ ਕੋਲ ਹੈ ਹਾਈ ਕੁਆਲਿਟੀ ਮੈਟਰਸਿਸ, ਉਹ ਵੀ ਹੋਲਸੇਲ ਪ੍ਰਾਈਸਿਸ ਤੇ। ਤੁਸੀਂ ਇੱਥੋਂ ਸੀਲਿੰਗ, ਸਾਈਮਨਸ, ਨੇਚਰ ਸਲੀਪ ਜੈਲ ਮੈਮਰੀ ਫੋਮ, ਐਡਜਸਟੇਬਲ ਬੇਸ ਵਾਲੇ ਗੱਦੇ ਲੈ ਸਕਦੇ ਹੋ ਵੱਡੇ ਸਟੋਰਸ ਨਾਲੋਂ 50 ਤੋਂ 70% ਘੱਟ ਕੀਮਤਾਂ ਤੇ ਹਾਂ, ਯੂਬਾ ਸਿਟੀ, ਡੇਵਿਸ ਅਤੇ ਫੈਲਸਮ ਵਿੱਚ ਮੈਟਰਸਿਸ ਦੇ ਨਾਲ ਫਰਨੀਚਰ ਵੀ ਅਵੇਲੇਬਲ ਹੈ। ਮੈਟਰਸਿਸ ਦੇ ਲਈ ਅੱਜ ਹੀ ਵਿਜ਼ਿਟ ਕਰੋ 1811 ਡਗਲਸ ਬੁਲੇਵਾਰਡ ਰੋਡ, ਰੋਜ਼ਵਿਲ, ਰॉ ਸਟੋਰ ਦੇ ਨਜ਼ਦੀਕ। ਵਧੇਰੇ ਜਾਣਕਾਰੀ ਲਈ ਕਾਲ ਅਮਨ ਸਰਾ 530 415 5959 ਤੇ ਯਾਨੀ 5304155959 ਤੇ ਜਾਂ ਫਿਰ 530 376 ਤੇ ਵੀ ਕਾਲ ਕਰ ਸਕਦੇ ਹੋ ਯਾਨੀ 5303007663। ਮੈਟਰਸ ਐਕਸਪ੍ਰੈਸ ਵੱਲੋਂ ਹੈਪੀ ਸਲੀਪ। ਵਿਹਾਨੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ, ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ, ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ, ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣੂਗੀ। ਬੱਗਾ ਜੁਐਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ ਨੰਬਰ 115 ਚਾਈਨਾਟਾਊਨ ਸੁਪਰਮਾਰਕਟ ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜੁਐਲਰਸ ਸੈਕਰਾਮੈਂਟੋ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਭਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ, ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ, ਸਵਾਗਤ ਹੈ। ਧੰਨਵਾਦ ਜੀ, ਜੀ ਆਇਆਂ ਨੂੰ, ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਜਿਹੜੇ ਆਪਣੇ ਨਾਲ ਕਾਲਰ ਜੁੜੇ ਨੇ ਉਹ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਨੇ। ਸਤਨਾਮ ਸਿੰਘ ਜੀ, ਜੀ ਆਇਆਂ ਨੂੰ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਹਾਂਜੀ, ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਜਾਣਕਾਰੀ ਦਿੰਦੇ ਜੀ। ਤੇ ਦੂਜੀ ਜੋ ਵੀ ਆ ਮੰਦਭਾਗੀ ਘਟਨਾ ਵਰਤੀ ਆ ਪਿਛਲੇ ਹਫ਼ਤੇ ਪੂਰੇ ਅਮਰੀਕਾ ਨੂੰ ਹਿਲਾ ਕੇ ਰੱਖਤਾ। ਤੇ ਇਹ ਵੀ ਜਿੱਦਾਂ ਵੀ ਸਾਡਾ ਕੋਈ ਵੀ ਬੱਚਾ ਮਤਲਬ ਐ ਨਹੀਂ ਵੀ ਵੱਡਾ ਹੋ ਕੇ ਇਹਨਾਂ ਕੰਮਾਂ 'ਚ ਪੈਂਦਾ। ਬੱਚੇ ਪਹਿਲਾਂ ਤੋਂ ਜਦ ਅਸੀਂ ਨਾ ਘਰਾਂ 'ਚ ਸਾਡੇ ਪੇਰੈਂਟਸ ਦੀ ਜ਼ਿੰਮੇਵਾਰੀ ਬਣਦੀ ਆ ਵੀ ਬੱਚਿਆਂ ਨੂੰ ਪਹਿਲਾਂ ਹੇਠ ਸ਼ਬਦ ਜਿਹੜਾ ਉਹਨਾਂ ਨੂੰ ਨਾ ਹੀ ਸੁਣਾਇਆ ਜਾਵੇ,
ਜਿਹੜਾ ਕਿ ਸੁਣਦੇ ਵੀ ਉਹ ਤੇ ਉਸ ਵੇਲੇ ਤੁਰੰਤ ਐਕਸ਼ਨ ਲਿਆ ਜਾਏ, ਪਿਆਰ ਦੀ ਭਾਸ਼ਾ ਸਿਖਾਈ ਜਾਵੇ, ਕਿਉਂਕਿ ਇੱਕ ਦਿਨ 'ਚ ਤਾਂ ਇਹ ਕੰਮ ਹੁੰਦਾ ਨਹੀਂ ਹੈ। ਤੇ ਬਾਕੀ ਅਸੀਂ ਉਹਨਾਂ ਪਰਿਵਾਰਾਂ ਨਾਲ, ਪੰਜਾਬੀ USA ਵੱਲੋਂ, ਪੰਜਾਬੀ ਸਿੱਖ ਕਮਿਊਨਿਟੀ ਵੱਲੋਂ ਉਹਨਾਂ ਦੇ ਦੁੱਖ 'ਚ ਸਾਂਝ ਭਾਈਵਾਲ ਆ, ਤੇ ਮਹਾਰਾਜ ਉਹਨਾਂ ਤੰਦਰੁਸਤੀਆਂ ਕਿ ਦੇਖੋ ਜੀ ਭਾਣਾ ਮੰਦਾ ਬਲ ਬਖਸ਼ੇ ਤੇ ਕਿਸੇ ਨਾਲ ਵੀ ਨਾ ਏਦਾਂ ਹੋਵੇ। ਤੇ ਦੂਜੀ ਵੀਰ ਜੀ, ਮੈਂ ਇੱਕ ਹੋਰ ਦੋ ਸੂਚਨਾ ਸਾਂਝੀਆਂ ਕਰਨੀ ਮੰਗਦਾ ਤੁਹਾਡੇ ਨਾਲ। ਇੱਕ ਤਾਂ ਇਮੀਗ੍ਰੇਸ਼ਨ ਬਾਰੇ, ਜਿੱਦਾਂ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਵੀ ਇੱਥੇ ਜਿਹੜਾ ਅਮਰੀਕਾ ਦਾ ਲਾ, ਜਿੰਨੇ ਜਦੋਂ ਆਪਣੇ ਸਪੈਸ਼ਲੀ ਮੇਲ 18 ਸਾਲ ਦੇ ਹੁੰਦੇ ਆ ਉਹਨਾਂ ਨੂੰ ਮਿਲਟਰੀ ਵਿੱਚ ਰਜਿਸਟਰ ਕਰਨਾ ਪੈਂਦਾ, ਤੇ ਉਹ ਹੈਗਾ ਜਿੱਦਾਂ ਸਿਲੈਕਟਿਵ ਸਰਵਿਸ ਸਿਸਟਮ ਹੈਗਾ ਆ। ਤੇ ਮੈਂ ਆਪਣੇ ਸਪੈਸ਼ਲੀ ਆਪਣੇ ਭਾਈਚਾਰੇ ਜਿਹੜੇ ਨਵੇਂ ਆਪਣੇ ਇੰਡੀਆ ਤੋਂ ਬੰਦੇ ਆਉਂਦੇ ਆ, ਜਿਨ੍ਹਾਂ ਦੇ ਬੱਚੇ ਉਹਦਾ ਮੁੰਡੇ ਮਤਲਬ 18 ਸਾਲ ਤੋਂ 25 ਸਾਲ ਤਾਈਂ ਆਉਂਦੇ ਆ, ਉਹ ਆਉਂਦੇ ਹੀ ਮਤਲਬ ਇਹਨਾਂ ਨੂੰ ਰਜਿਸਟਰ ਕਰਨਾ ਪੈਣਾ, ਕਿਉਂਕਿ ਜਦੋਂ ਸਿਟੀਜ਼ਨਸ਼ਿਪ ਲਈ ਅਪਲਾਈ ਕਰਦੇ ਉਹ ਹੁਣ ਮੰਗਣ ਲੱਗ ਪਏ, ਉਹ ਨੰਬਰ ਮੰਗਣ ਲੱਗ ਪਏ ਆ, ਨਹੀਂ ਤਾਂ ਉਹ ਰਿਫਿਊਜ਼ ਕਰ ਦਿੰਦੇ ਤੁਹਾਨੂੰ ਸਿਟੀਜ਼ਨਸ਼ਿਪ ਵਾਸਤੇ। ਉਹ ਫਾਰਮ ਸਾਨੂੰ ਮਿਲਦਾ ਹੈਗਾ ਆ ਪੋਸਟ ਹਾਊਸ ਤੋਂ, ਉਹਦਾ ਨਾਮ ਸਿਲੈਕਟਿਵ ਸਰਵਿਸ ਕਮਿਸ਼ਨ ਸਿਸਟਮ। ਯੂਜ਼ਲੀ ਉਹ ਮੇਲ ਵਾਰ-ਵਾਰ ਕਰਦੇ ਰਹਿੰਦੇ ਲੋਕਾਂ ਨੂੰ ਰਜਿਸਟਰ ਕਰਨ ਦੇ ਲਈ, ਪਰ ਅਸੀਂ ਵੀਰ ਜੀ ਉਹ ਦੇਖਦੇ ਨਹੀਂ, ਉੱਤੇ ਸਿੱਟਦੇ ਨੇ ਵੀ ਐਵੇਂ ਹੀ ਆ, ਫਜ਼ੂਲ ਆ। ਇਹ ਬਹੁਤ ਜ਼ਰੂਰੀ ਆ ਕਿ ਹੁਣ ਜੇ ਤੁਸੀਂ ਨਹੀਂ ਰਜਿਸਟਰ ਕੀਤਾ ਤੁਹਾਨੂੰ ਸਿਟੀਜ਼ਨਸ਼ਿਪ ਤੁਹਾਡੀ ਕੈਂਸਲ ਕਰਦੇ ਨੇ। ਈਵਨ ਤੁਸੀਂ ਆਪਣੇ ਇਹ ਭਰਤੀ ਕਰਕੇ ਮੈਂ ਤਾਂ ਤੁਹਾਨੂੰ ਸਾਂਝੀ ਕਰ ਰਿਹਾ ਵੀ ਕਿਉਂਕਿ ਮੈਂ ਆਪਣੇ ਸਿੱਖ ਬੰਦਿਆਂ ਕੋਲ ਆਇਆ ਸੀ ਤੇ ਉਹਨਾਂ ਨੂੰ ਇਹੀ ਪ੍ਰੋਬਲਮ ਆਈ ਆ। ਉਹਨੇ ਫਾਈਨਲੀ ਉਹ ਬੰਦਾ ਪਾਸ ਵੀ ਕਰ ਗਿਆ, ਆਪਣਾ ਸਭ ਕੁਝ ਹੋ ਗਿਆ, ਤੇ ਉਹਦਾ ਕੈਂਸਲ ਕਰਤਾ ਕਿਉਂਕਿ ਅਸੀਂ ਅਪਲਾਈ ਵੀ ਕੀਤਾ ਬਾਅਦ ਵਿੱਚ, ਪਰ ਇਸ ਨਾਟ ਐਨਫ ਟਾਈਮ ਨਹੀਂ ਸੀਗਾ। ਉਹਨਾਂ 2-3 ਚਾਂਸ ਦਿੱਤੇ ਸੀ ਪਰ ਉਹ ਕੰਮ ਹੋ ਨਹੀਂ ਸਕਿਆ, ਉਹਦਾ ਮਤਲਬ ਉਹਨੇ ਰਿਫਿਊਜ਼ ਕਰਤਾ ਉਹਦਾ ਸਿਟੀਜ਼ਨਸ਼ਿਪ ਵਾਸਤੇ। ਜੀ ਧੰਨਵਾਦ। ਤੇ ਹੋਰ ਬਹੁਤ ਸਾਰੀ ਉੱਤੇ ਦੂਜਾ ਵੀ ਜੀ ਇੱਕ ਹੋਰ ਮੈਂ ਬੇਨਤੀ ਕਰਨੀ ਮੰਗਦਾ, ਜਿੰਨੇ ਸਾਰੇ ਟਰੱਕਰ ਵੀਰ ਪਿਛਲੇ ਮੈਂ ਕਿਹਾ ਵੀ ਸੀ ਆ ਜਿਹੜਾ ਆਉਣ ਵਾਲਾ ਸ਼ਨੀਵਾਰ ਆ ਆਪਣੇ ਮੇਰੇ ਖਿਆਲ 10 ਜਾਂ 12 ਦੀ, ਤੇ ਅਸੀਂ ਜੋ ਆਪਣੇ FMCS ਵਾਲੇ ਜੇ ਕਿਹਾ ਸੀ ਵੀ ਉਹ ਆਪਣੇ ਦੂਜੇ ਕਮੈਂਟ ਵਗੈਰਾ ਭਰਾਂਗੇ, ਉਹ ਅਸੀਂ ਚੂਜ਼ ਕੀਤਾ ਵੀ ਸ਼ਨੀਵਾਰ ਨੂੰ 3 ਤੋਂ ਲੈ ਕੇ 6 ਵਜੇ ਤੇ 11 ਵਜੇ ਗੁਰਦੁਆਰਾ ਸਾਹਿਬ ਉੱਤੇ ਸਾਰੇ ਆਪਣੇ ਜਿਹੜੇ ਵੀ ਵੀਰ ਹੈਗੇ ਟਰੱਕਰ ਵੀਰ ਜਾਂ ਹੋਰ ਪਰਿਵਾਰ ਆ ਸਾਰੇ ਨਾਲ ਜੁੜੇ ਹੋ। ਅਸੀਂ ਉੱਥੇ ਬੱਚਿਆਂ ਨੂੰ ਕੰਪਿਊਟਰ ਲੈ ਕੇ ਬੈਠਾਂਗੇ, ਤੁਸੀਂ ਇੱਥੇ ਸਾਡੇ ਕੋਲ ਆਓ ਤੇ ਸਾਰੇ ਉੱਤੇ ਕਮੈਂਟ ਲਿਖਣੇ ਆ, ਭਰਨੇ ਜ਼ਰੂਰੀ ਬੇਨਤੀ ਆ ਜੀ। ਥੈਂਕ ਯੂ। ਧੰਨਵਾਦ। ਨੂੰ ਸ਼ਨੀਵਾਰ 3 ਤੋਂ 6 ਵਜੇ ਤੇ ਬਹੁਤ ਧੰਨਵਾਦ ਤੁਹਾਡਾ ਵੀਰ ਜੀ। ਬਿਲਕੁਲ ਸਰੋਤਿਓ, ਤੁਸੀਂ ਸ਼ੂਟਿੰਗ ਬਾਰੇ ਜਿੰਨੀ ਵੀ ਹੋਈ ਹੈਗੀ ਉਹਦੇ ਬਾਰੇ ਜੇ ਤੁਸੀਂ ਆਪਣਾ ਦਰਦ ਮਹਿਸੂਸ ਕਰਦੇ ਕਾਲ ਕਰ ਸਕਦੇ ਹੋ। ਬੜੀ ਹੈਰਾਨੀ ਦੀ ਗੱਲ ਆ ਜਦੋਂ ਕੋਈ ਹੋਰ ਪ੍ਰੋਗਰਾਮ ਹੁੰਦੇ ਆ ਤੇ ਸਾਹ ਨਹੀਂ ਆਉਂਦਾ ਕਾਲਾਂ ਦਾ। ਕਦੇ ਇਹ ਵੀ ਸੋਚ ਕੇ ਦੇਖ ਸਕਦੇ ਆ ਵੀ ਜਿਹੜੇ 30 ਬੰਦੇ ਮਰੇ ਹੈਗੇ 31 ਉਹਨਾਂ ਚੋਂ ਆਪਾਂ ਵੀ ਇੱਕ ਜਣਾ ਹੋ ਸਕਦੇ ਸੀ। ਆਪਾਂ ਵੀ ਨਾ ਕਰੇ ਰੱਬ ਨਾ ਕਰੇ ਕਿਤੇ ਵਾਲਮਾਰਟ 'ਚ ਹਾਜ਼ਰ ਹੋ ਸਕਦੇ ਸੀ, ਉੱਥੇ ਜਿਹੜਾ ਰੈਸਟੋਰੈਂਟ ਸੀ ਉੱਥੇ ਹਾਜ਼ਰ ਹੋ ਸਕਦੇ ਸੀ। ਸਾਡੇ 'ਚੋਂ ਕੋਈ ਵੀ ਹੋ ਸਕਦਾ ਆ। ਸੋ ਜਿੱਥੇ ਆਪਾਂ ਮੁਲਕ 'ਚ ਰਹਿੰਦੇ ਆ ਆਪਾਂ ਸਾਰਿਆਂ ਨੂੰ ਦਰਦ ਜਿਹੜਾ ਆ ਮਹਿਸੂਸ ਕਰਨਾ ਚਾਹੀਦਾ ਤੇ ਉਹਦਾ ਕੰਸਰਨ ਹੋਣਾ ਚਾਹੀਦਾ। ਜੇ ਤੁਸੀਂ ਗਨ ਕੰਟਰੋਲ ਦੇ ਅਗੇਂਸਟ ਆ ਉਹ ਅਗੇਂਸਟ ਬੋਲੋ ਆਪਣੇ ਕਾਂਗਰਸਮੈਨ ਸੈਨੇਟਰਾਂ ਨੂੰ। ਜੇ ਤੁਸੀਂ ਹੱਕ 'ਚ ਆ ਤਾਂ ਇਹ ਕਹੋ ਵੀ ਜਿਹੜੇ ਗਨ ਕੰਟਰੋਲ ਲਾਜ਼ ਆ ਉਹ ਸਟ੍ਰਿਕਟ ਹੋਣੇ ਚਾਹੀਦੇ ਆ। ਤੇ ਇਹ ਨਾ ਸੋਚਿਆ ਕਰੋ ਵੀ ਹਾਂ ਜੀ ਸਾਨੂੰ ਇਮੀਗ੍ਰੇਸ਼ਨ ਸਿਟੀਜ਼ਨ ਬਣ ਗਏ ਨਹੀਂ ਬਣ ਗਏ, ਸਾਨੂੰ ਜਿਹੜਾ ਜੀ ਹੈਲਥ ਦੀ ਫ੍ਰੀ ਇੰਸ਼ੋਰੈਂਸ ਮਿਲ ਗਈ ਨਹੀਂ ਮਿਲ ਗਈ। ਜਿਹੜਾ ਮੁਲਕ 'ਚ ਰਹਿੰਦੇ ਆ ਉਹਦਾ ਪਾਰਟ ਵੀ ਬਣੋ, ਹਿੱਸਾ ਵੀ ਬਣੋ। ਫਿਰ ਆਪਾਂ ਸਾਰੇ ਕਹਿੰਦੇ ਆ ਸਾਡੇ ਨਾਲ ਵੀ ਜਿੱਦਾਂ ਹੇਟ ਹੁੰਦੀ ਆ। ਹੁਣ ਜਦੋਂ ਆਪਾਂ ਹਾਜ਼ਰ ਹੀ ਨਹੀਂ ਹੁੰਦੇ ਹਰ ਪ੍ਰੋਗਰਾਮ ਦੇ ਵਿੱਚ, ਹਰ ਇੱਕ ਪ੍ਰੋਗਰਾਮ ਦੇ ਵਿੱਚ ਜਿਹੜਾ ਤੁਸੀਂ ਚਾਹੇ ਹੱਕ 'ਚ ਆ ਅਗੇਂਸਟ ਆ ਉਹ ਬੋਲਣਾ ਚਾਹੀਦਾ। ਆਪਣੇ ਕਾਂਗਰਸਮੈਨ ਨੂੰ ਸੈਨੇਟਰ ਨੂੰ ਸਿਟੀਜ਼ਨ ਬਣੋ, ਵੋਟਾਂ ਪਾਓ ਤਾਂ ਹੀ ਗੱਲ ਬਣਨੀ ਆ, ਨਹੀਂ ਤਾਂ ਤੁਹਾਨੂੰ ਫਿਰ ਕਿਸੇ ਨੇ ਪੁੱਛਣਾ ਨਹੀਂ ਹੈ। ਜੀ ਅਗਲੇ ਕਾਲਰ ਨੇ ਰਮਨ ਜੀ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਬਹੁਤ ਹੀ ਮਾੜੀ ਘਟਨਾ ਆ ਜੀ। ਆਮ ਤੌਰ ਤੇ ਆਪਾਂ ਸੁਣ ਲੈਂਦੇ ਹਾਂ, ਦੇਖ ਲੈਂਦੇ ਹਾਂ, ਭੁੱਲ ਜਾਂਦੇ ਹਾਂ, ਪਰ ਡੈਫੀਨੇਟਲੀ ਜਿੱਦਾਂ ਤੁਸੀਂ ਕਿਹਾ ਕਿ ਇਹ ਚੀਜ਼ ਨੂੰ ਕੰਡੈਮ ਕਰਨਾ, ਇਹਨੂੰ ਰੋਕਣਾ, ਇਹਦੇ ਖਿਲਾਫ ਬੋਲਣਾ ਵੀ ਬਹੁਤ ਜ਼ਰੂਰੀ ਆ ਜੀ। ਦੂਸਰੀ ਚੀਜ਼ ਜਿਹੜੀ ਆ ਕਿ ਮੇਰੇ ਖਿਆਲ ਦੇ ਵਿੱਚ ਜਿੱਦਾਂ ਹੁਣੇ ਆਪਾਂ ਗੱਲ ਕੀਤੀ ਸੀਗੀ ਜਿਹੜੇ ਗਵਰਨਰ ਨੂੰ ਉਹਨਾਂ ਨੇ ਐਂਡੋਰਸ ਕੀਤਾ ਆ ਜੀ, ਔਰ ਉਹਨਾਂ ਨੂੰ ਇਸ ਵੱਲ ਨੂੰ ਜਿਹੜਾ ਕਿ ਬੇਸਿਕਲੀ ਕਿ ਉਹਨਾਂ ਨੂੰ ਇਸ ਹੱਕ ਦੇ ਵਿੱਚ ਆ ਤੇ ਆਪਾਂ ਉਸ ਗਵਰਨਰ ਦੇ ਕੋਲੋਂ ਨਹੀਂ ਇਹ ਸੋਚ ਸਕਦੇ ਕਿ ਉਹ ਉਹਦੇ ਖਿਲਾਫ ਕੁਝ ਬੋਲਣਗੇ ਜੀ। ਪਰ ਜਿਹੜਾ ਇਸ ਵੇਲੇ ਜੇ ਆਪਾਂ ਗੱਲ ਕਰੀਏ ਵੀ ਗਵਰਨਮੈਂਟ ਨੂੰ ਏਦਾਂ ਦੀਆਂ ਚੀਜ਼ਾਂ ਤੇ ਰੋਕਣ ਦੀ ਲੋੜ ਆ,
ਮੇਰੇ ਖਿਆਲ ਦੇ ਵਿੱਚ ਬਹੁਤ ਐਸੇ ਟੂਲਸ ਅਵੇਲੇਬਲ ਹੈਗੇ ਆ, ਆਈ ਡੋਂਟ ਨੋ ਕਿਉਂ ਨਹੀਂ ਯੂਜ਼ ਕੀਤੇ ਜਾ ਰਹੇ। ਜਦੋਂ ਕੋਈ ਫੇਸਬੁੱਕ ਤੇ ਕੋਈ ਜਾਂ ਕੋਈ ਕਿਸੇ ਵੀ ਜਗ੍ਹਾ ਤੇ ਆਨਲਾਈਨ ਤੁਸੀਂ ਜਿਹੜੇ ਫਿਲਟਰਸ ਪਾਏ ਆ, ਜੇ ਉੱਤੇ ਕੋਈ ਪ੍ਰੋਫੈਨਿਟੀ ਵਰਡ ਵੀ ਯੂਜ਼ ਕਰ ਲੈਂਦਾ ਉਹ ਵੀ ਫੜਿਆ ਜਾਂਦਾ, ਉਹ ਵੀ ਉਹਨੂੰ ਕੈਚ ਅਪ ਕਰ ਲੈਂਦੇ ਆ। ਤੇ ਮੇਰੇ ਖਿਆਲ ਦੇ ਵਿੱਚ ਇੰਨਾ ਕੁਛ ਜੇ ਉਹ ਪੋਸਟ ਹੋ ਰਿਹਾ ਵੈਬ ਦੇ ਉੱਤੇ, ਇੰਨਾ ਕੁਛ ਕਰ ਰਿਹਾ, ਤੇ ਉਹ ਕਿਉਂ ਨਹੀਂ ਇਹ ਜਿਹੜੀਆਂ ਏਜੰਸੀਜ਼ ਹੈਗੀਆਂ ਕਿਉਂ ਨਹੀਂ ਕੋਆਰਡੀਨੇਟ ਕਰਦੀਆਂ ਇਸ ਮਾਮਲੇ ਦੇ ਵਿੱਚ? ਅਫਸੋਸ ਰਮਨ ਜੀ ਇਸ ਦੇ ਵਿੱਚ ਇਹ ਆ ਵੀ ਫਸਟ ਅਮੈਂਡਮੈਂਟ ਦੇ ਨਾਂ ਹੇਠ ਐਕਸਪ੍ਰੈਸ਼ਨ ਟੂ ਸਪੀਕ ਤੇ ਜਿਹੜਾ ਜੋ ਵੀ ਤੁਸੀਂ ਬੋਲਣਾ ਉਸ ਦੇ ਰਾਈਟ ਟੂ, ਉਹ ਸਾਰੀ ਚੀਜ਼ ਦੇ ਤਹਿਤ ਨਾ ਉਹ ਇਹ ਸਾਰਾ ਕੁਝ ਅੰਡਰ ਉਹਦੇ ਆਈ ਜਾਂਦਾ ਹੈ। ਉਹਦਾ ਹੀ ਜਿਹੜਾ ਇੱਕ ਹਿਸਾਬ ਦੇ ਨਾਲ ਛਾਂ ਦੇ ਵਿੱਚ ਇਹ ਸਾਰਾ ਕੁਝ ਕਰੀ ਜਾ ਰਹੇ ਹੋ। ਦੇਖੋ 8 ਚੈਨ ਜਿਸਨੇ ਵੈਬਸਾਈਟ ਬਣਾਈ ਸੀ ਜਿੱਥੇ ਇਸਨੇ ਦੇਖੋ 2000 ਪੇਜਾਂ ਦਾ ਮੈਨੀਫੈਸਟੋ ਹੇਟ ਵਾਲਾ ਜਿਹੜਾ ਉਹ ਪਬਲਿਸ਼ ਕੀਤਾ, ਉਹਦਾ ਹੀ ਜਿਹਨੇ ਫਾਊਂਡਰ ਸੀਗਾ, ਜਿਹੜਾ ਕਿਸੇ ਟਾਈਮ ਦੇ ਉੱਤੇ ਆਪ ਇਦਾਂ ਦੀ ਸੋਚ ਸੀਗੀ, ਉਸ ਦੇ ਵਿੱਚ ਚਲੋ ਉਹਦੇ ਦਿਨ ਬਦਲੀ ਹੋ ਗਏ ਜਾਂ ਉਹਦਾ ਮਨ ਤਬਦੀਲ ਹੋ ਗਿਆ ਤੇ ਹੁਣ ਕਹਿੰਦਾ ਵੀ ਇਸ ਨੂੰ ਜਿਹੜੀ ਉਹ ਬੰਦ ਕਰ ਦੇਣੀ ਚਾਹੀਦੀ ਆ, ਵੀ ਇਹ ਸੈਸਪੂਲ ਹੈਗਾ ਉਸ ਦੇ ਲਈ। ਜੀ ਉਹ ਤਾਂ ਮੈਂ ਮੰਨ ਗਿਆ ਗੱਲ ਨੂੰ, ਮੈਂ ਮੰਨ ਗਿਆ, ਪਰ ਆਪਣੀ ਉਦੋਂ ਫਸਟ ਅਮੈਂਡਮੈਂਟ ਕਿੱਥੇ ਜਾਂਦੀ ਆ ਜਦੋਂ ਆਪਾਂ ਕੋਈ ਵੈਬਸਾਈਟ ਤੇ ਜਾਂਦੇ ਆ ਤੇ ਆਪਾਂ ਨੂੰ ਸਾਰੀ ਦੁਨੀਆ ਫੋਲੋ ਕਰਨ ਲੱਗ ਪੈਂਦੀ ਆ, ਐਡਾਂ ਆਪਾਂ ਨੂੰ ਆਉਣ ਲੱਗ ਪੈਂਦੀਆਂ। ਉਦੋਂ ਵੀ ਤਾਂ ਫਸਟ ਅਮੈਂਡਮੈਂਟ ਸਾਡੇ ਪ੍ਰਾਈਵੇਸੀ ਰਾਈਟਸ ਹੈਗੇ ਆ। ਮਤਲਬ ਸਾਡੇ ਘਰ ਦੇ ਵਿੱਚ ਉਹ ਜਿਹੜੇ ਸਪੀਕਰ ਪਏ ਆ ਆਪਣੇ ਸਮਾਰਟ ਸਪੀਕਰ, ਜੀ ਜੀ ਹੈ, ਇਹ ਆਪਾਂ ਨੂੰ ਸਾਰਾ ਦਿਨ ਸੁਣਦੇ ਆ ਯਾਰ, ਕਮ ਔਨ। ਸਾਡੀ ਜਦੋਂ ਇਹੋ ਜਿਹਾ ਕੰਮ ਹੁੰਦਾ ਉਦੋਂ ਸਾਡੀ ਪ੍ਰਾਈਵੇਸੀ ਵਿੱਚ ਫਸ ਜਾਂਦੀ ਆ। ਤਾਂ ਜਦੋਂ ਕੋਈ ਸਾਨੂੰ ਦਿਨ ਰਾਤ ਫੋਨ ਤੇ ਹਰ ਇੱਕ ਬੰਦਾ ਟਰੈਕ ਹੋ ਰਿਹਾ, ਦਿਨ ਰਾਤ ਹਰ ਇੱਕ ਚੀਜ਼ ਟਰੈਕ ਹੋ ਰਹੀ ਆ ਸਾਡੇ ਟਰੱਕ ਆ ਇਹ ਰਹਿ ਗਏ ਸੀਗੇ, ਇਹ ਵੀ ELD ਦੇ ਨਾਲ ਹਰ ਇੱਕ ਅਸੀਂ ਹੈਰਾਨ ਸੀਗੇ ਕਿ ਕਿੰਨਾ ਕੁਛ ਟਰੱਕ ਦੇ ਬਾਰੇ ਦੇ ਵਿੱਚ ਆਨਲਾਈਨ ਜਿਹੜਾ ਅਵੇਲੇਬਲ ਹੈਗਾ, ਜਿਹੜਾ ਕਿ ਕੰਪਨੀਆਂ ਯੂਜ਼ ਕਰਦੀਆਂ, ਔਰ ਇੱਕ ਨਿੱਕਾ ਨਿੱਕਾ ਮੂਵ ਸਾਡਾ ਜਿਹੜਾ ਆ ਉਹ ਟਰੈਕ ਹੁੰਦਾ ਆ। ਤੇ ਫਿਰ ਇਹ ਚੀਜ਼ਾਂ ਕਿਉਂ ਨਹੀਂ ਟਰੈਕ ਹੁੰਦੀਆਂ? ਬਿਲਕੁਲ ਸਹੀ ਗੱਲ ਆ। ਇਹਦਾ ਫਿਰ ਗਵਰਨਮੈਂਟ ਦੀ ਨਾਕਾਮੀ ਆ ਕਿ ਆਪਣੇ ਆਪ ਨੂੰ ਉਹ ਕੀ ਕਹਿੰਦੇ ਹੁੰਦੇ ਆ ਵੀ ਜਿੱਦਾਂ ਖਾਮ ਖਾਦੀਆਂ ਰੱਸੀਆਂ ਦੇ ਵਿੱਚ ਜਕੜ ਕੇ ਬੈਠੇ ਆ, ਵੀ ਉਹ ਜਿੱਦਾਂ ਨਹੀਂ ਹੁੰਦਾ ਵੀ ਸਾਡੇ ਤੋਂ ਨਹੀਂ ਕੁਝ ਵੀ ਹੋ ਸਕਦਾ। ਜੀ ਸੋ ਬਿਲਕੁਲ ਦੇ ਵਿੱਚ ਉਹ ਕਹਿੰਦੇ ਹੁੰਦੇ ਬੰਦੇ ਬੰਨੇ ਹੁੰਦੇ ਆ, ਤਾਂ ਉਹ ਦਿਖਦਾ ਹੁੰਦਾ ਵੀ ਯਾਰ ਮਰ ਜੇ ਤਾਂ ਘਰ ਖੁੱਲ ਜੂਗਾ, ਵੀ ਇਹ ਤਾਂ ਤੂੰ ਐਵੇਂ ਖਾਮ ਖਾਈ ਆਪਣੇ ਆਪ ਨੂੰ ਬੰਨੀ ਕਰਦਾ ਹੈ। ਫੀਲਿੰਗ ਬਹੁਤ ਲੈਂਦੇ ਆ ਜਕੜੇਪਨ ਦੀ। ਜੀ ਥੈਂਕ ਯੂ ਰਮਨ ਜੀ, ਥੈਂਕ ਯੂ ਜੀ। ਅਗਲੇ ਕਾਲਰ ਨੇ ਜਸਵੰਤ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਜ ਜੋ ਵੀ ਤੁਸੀਂ ਘਟਨਾ ਦੱਸੀ ਆ ਬਹੁਤ ਦਰਦਨਾਕ ਆ। ਤੁਹਾਡਾ ਬਹੁਤ ਬਹੁਤ ਪਹਿਲਾਂ ਤਾਂ ਮੈਂ ਸ਼ੁਕਰੀਆ ਕਰਦੀ, ਤੁਸੀਂ ਹਰ ਜਾਣਕਾਰੀ ਦਿੰਦੇ ਹੋ, ਚੰਗੇ ਹੋਏ ਮੰਦੀ ਹੋਏ ਤੁਸੀਂ ਹਰ ਇੱਕ ਗੱਲ ਜਨਤਾ ਤੱਕ ਪਹੁੰਚਾਉਂਦੇ ਹੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੇ ਬਾਕੀ ਜੋ ਵੀ ਇਹ ਭਾਡੀ ਘਟਨਾ ਹੋਈ ਆ ਇਸ ਦੇ ਮੁਤਾਲਕ ਚੰਗਾ ਕੰਮ ਨਹੀਂ ਹੈਗਾ ਜੀ। ਸੋ ਮੈਂ ਤਾਂ ਇਹ ਉਹਨਾਂ ਪਰਿਵਾਰਾਂ ਨਾਲ ਸਹਿਮਤੀ ਕਰਦੀ ਹਾਂ ਕਿ ਵਾਹਿਗੁਰੂ ਉਹਨਾਂ ਨੂੰ ਸ਼ਾਂਤੀ ਬਖਸ਼ੇ, ਅੱਗੇ ਤੋਂ ਇਹਨਾਂ ਬੱਚਿਆਂ ਨੂੰ ਮੱਤ ਸਮੱਤ ਬਖਸ਼ੇ। ਵਾਹਿਗੁਰੂ ਜੀ ਧੰਨਵਾਦ। ਹਰਜਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂ ਵੀਰ ਜੀ, ਸਤਿ ਸ਼੍ਰੀ ਅਕਾਲ। ਅਸੀਂ ਆਪਣਾ ਗੁਰੂ ਘਰ ਇੱਥੇ ਚਲਾਉਂਦੇ ਹਾਂ ਸਿਆਡਲ 'ਚ, ਸਿੱਖ ਸੈਂਟਰ ਆਫ ਸਿਆਡਲ। ਅਸੀਂ ਮੈਨੇਜਮੈਂਟ ਆ। ਮੈਂ ਕੱਲ ਸਟੇਜ ਤੇ ਵੀ ਸੀਗਾ ਤੇ ਇਸ ਚੀਜ਼ ਨੂੰ ਅਸੀਂ ਆਫੀਸ਼ੀਅਲੀ ਨੋਟਿਸ ਦੇ ਰਾਹੀਂ ਕੰਡੈਮ ਕੀਤਾ ਹੈ, ਨਿਖੇਧੀ ਕੀਤੀ ਹੈ ਕਿਲਿੰਗ ਦੀ। ਇਹ ਇੱਕ ਹੇਟ ਕ੍ਰਾਈਮ ਜਿਹੜਾ ਆਪਣੇ ਜਿਸ ਤਰ੍ਹਾਂ ਬਾਣੀ 'ਚ ਲਿਖਿਆ, ਇਹ ਤੇ ਚੀਜ਼ਾਂ ਸਾਨੂੰ ਤੇ ਬਹੁਤ ਹੀ ਪਿਆਰ ਦਾ ਸੰਦੇਸ਼ ਮਿਲਿਆ ਸਾਡੇ ਪੁਰਖਾਂ ਤੋਂ ਤੇ ਸਾਡੇ ਬਾਬਿਆਂ ਤੋਂ, ਤੇ ਇਹ ਬਹੁਤ ਹੀ ਵੱਡੀ ਹੈ। ਸਾਡੇ ਆਪਣੇ ਜਿਹੜੇ ਲੋਕਲ ਲੀਡਰਸ ਹੈ, ਨੈਸ਼ਨਲ ਲੀਡਰ ਹੈ, ਕਾਂਗਰਸਮੈਨ ਹੈ, ਗਵਰਨਰ ਨੂੰ, ਉਹਨਾਂ ਨੂੰ ਇਹ ਗੁਰੂ ਘਰ ਵੱਲੋਂ ਨਾ ਆਫੀਸ਼ੀਅਲੀ ਜਾਂ ਤੇ ਪਾਰਟੀਆਂ ਨੂੰ ਮਿਲਣਾ ਚਾਹੀਦਾ ਹੈ ਵੀ ਸਾਡੀ ਇਹਦੇ ਨਾਲ ਸੁਦੀ ਪ੍ਰੋਟੈਕਸ਼ਨ ਵਾਸਤੇ ਕੀ ਕਰ ਸਕਦੇ ਹੋ। ਅਸੀਂ ਇੱਥੇ 2-3 ਫਾਰਮੂਲੇ ਜਿਹੜੇ ਮੈਂ ਆਪਣੀ ਸੰਗਤਾਂ ਨਾਲ ਸ਼ੇਅਰ ਕਰਨਾ ਚਾਹੂੰਗਾ ਅਪਲਾਈ ਕੀਤੇ ਆ। ਮੈਂ ਆਈ ਗੋ ਟੂ ਕਾਪਸ ਕਲਰਜੀ ਮੀਟਿੰਗ ਹੁੰਦੀ ਹੈ ਸਾਡੀ ਲਿਨਵੁੱਡ 'ਚ ਇੱਥੇ, ਉਹ ਜਿਹੜਾ ਪੁਲਿਸ ਚੀਫ ਆ ਉਹਨੇ ਆਰਗੇਨਾਈਜ਼ ਕੀਤੀ ਆ। ਵੀ ਸਾਲ 'ਚ 3 ਵਾਰੀ ਅਸੀਂ ਚਲੇ ਜਾਂਦੇ ਉੱਥੇ, ਫਿਰ ਉਹ ਸਾਰੇ ਪੁਲਿਸ ਵਾਲੇ ਆਪਣੇ ਜਿਹੜੇ ਆਫੀਸਰਸ ਹੈਗੇ ਆ ਉਹ ਤੁਹਾਨੂੰ ਰੈਮਡੀਜ਼ ਦੱਸਦੇ ਆ ਕਿ ਕੀ ਉਪਾਅ ਹੈ ਜੇ ਇੱਕਦਮ ਇਸ ਤਰ੍ਹਾਂ ਕੋਈ ਹਾਲਾਤ ਪੈਦਾ ਹੋ ਜਾਂਦੇ ਹੈ ਤੁਹਾਡੇ ਗੁਰੂ ਘਰ 'ਚ ਜਾਂ ਜਿੱਥੇ ਹੋਰ ਵੀ ਤੁਹਾਡੀ ਗੈਦਰਿੰਗ ਹੈ ਜਿਸ ਤਰ੍ਹਾਂ ਮਿਨੋਰਿਟੀ ਕਮਿਊਨਿਟੀਜ਼ ਦੀ। ਕਾਪਸ ਕਲਰਜੀ ਮੀਟਿੰਗ 'ਚ ਤੁਸੀਂ ਇਹਨਾਂ ਨੂੰ ਪੁਲਿਸ ਨੂੰ ਨਾਲ ਉਹ ਤੁਹਾਡੇ ਨਾਲ ਤੁਰਨਗੇ, ਕਿਉਂਕਿ ਉਹ ਸਾਡੇ ਵੀ ਆਰ ਔਨ ਦਾ ਸੇਮ, ਅਸੀਂ ਉਸੇ ਇੱਕੋ ਪੇਜ ਤੇ ਹਾਂ। ਉਸ ਤੋਂ ਇਲਾਵਾ ਇੱਕ ਇੰਟਰਫੇਥ ਗਰੁੱਪ 'ਚ ਮੈਂ ਪ੍ਰਪੋਜ਼ ਕਰੂੰਗਾ ਆਪਣੇ ਸਿੰਘਾਂ ਨੂੰ ਤੇ ਗੁਰੂ ਘਰਾਂ ਨੂੰ ਕਿ ਇੰਟਰਫੇਥ ਗਰੁੱਪ 'ਚ ਹਿੱਸਾ ਲਓ। ਅਸੀਂ ਜਾਂਦੇ ਹਾਂ, ਇੱਥੇ ਸਾਡੇ 40 ਚਰਚਿਜ਼ ਹੈ, ਉਹਦੇ 'ਚ ਅਸੀਂ 6-7 ਸਾਲ ਤੋਂ ਜਾ ਰਹੇ ਹਾਂ। ਫਿਰ ਉਹ ਦੁੱਖ 'ਚ ਸਾਡੇ ਕੋਲ ਵੀ ਆਉਂਦੇ, ਸਾਡੇ ਹੁਣ ਜਿੰਨੇ ਵੀ ਅਸੀਂ ਆਪਣੇ ਤਿਉਹਾਰ ਮਨਾਉਂਦੇ ਹਾਂ ਬਾਬਿਆਂ ਦੇ, ਉਹ ਸਾਡੇ ਕੋਲ ਆਉਂਦੇ ਆ। ਪਿੱਛੇ ਅਸੀਂ ਵਿਜਿਲ ਕੀਤਾ ਸੀਗਾ ਕਿਲਿੰਗ ਦੇ ਉੱਤੇ ਇੱਥੇ ਆਪਣੇ ਇੱਥੇ ਸਿੱਖ ਸੈਂਟਰ 'ਚ, ਤੇ ਉਹ ਸਾਰੇ ਜਾਣੀਆਂ ਆਈਆਂ ਸੀਗੀਆਂ। ਤੇ ਇਹ ਚੀਜ਼ਾਂ ਸਾਨੂੰ ਬੜੀ ਸੀਰੀਅਸਲੀ ਲੈਣੀਆਂ ਚਾਹੀਦੀਆਂ, ਕਿਉਂਕਿ
ਚਲੋ ਅਸੀਂ ਤੁਹਾਨੂੰ ਉਮਰ ਕੱਟ ਲਈ ਹੈਗੀ ਆ, ਜਿਹੜੇ ਸਾਡੇ ਬੱਚੇ ਆ ਜਾਂ ਜਿਹੜੀ ਨੈਕਸਟ ਜਨਰੇਸ਼ਨ ਉਹਨਾਂ ਦੀ ਸੇਫਟੀ ਵਾਸਤੇ ਸਾਨੂੰ ਬੜੇ ਐਕਸਟ੍ਰੀਮ ਸਟੈਪਸ ਲੈਣੇ ਪੈਣੇ ਆ। ਤੇ ਇੱਕ ਤੇ ਬਹੁਤ ਡਰ ਦਾ ਮਾਹੌਲ ਪੈਦਾ ਹੋ ਜਾਂਦਾ, ਉਹ ਚੀਜ਼ ਬੰਦ ਹੋ ਜਾਂਦੀ ਹੈ, ਗੁਰੂ ਘਰ ਬੰਦ ਹੋ ਜਾਂਦਾ ਹੈ ਜਾਂ ਕਿੰਨੀ ਦੇਰ ਉਹ ਲੇਟ ਫਿਰ ਖੁੱਲਦਾ, ਇਹ ਚੀਜ਼ਾਂ ਮੈਂ ਸ਼ੇਅਰ ਕਰਨਾ ਚਾਹੁੰਦਾ ਸੀ। ਥੈਂਕ ਯੂ ਥੈਂਕ ਯੂ ਜੀ, ਮਿਹਰਬਾਨੀ ਜੀ। ਜੀ ਜੀ ਬਿਲਕੁਲ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਵੱਧ ਤੋਂ ਵੱਧ ਕਰਨੀਆਂ ਚਾਹੀਦੀਆਂ। ਬਿਲਕੁਲ ਤੁਸੀਂ ਜਿਹੜਾ ਸਾਰੇ ਜਾਣੇ ਉਸ ਦੇ ਨਾਲ ਜੁੜੇ ਹੋਏ ਆ, ਸੋ ਵੱਧ ਤੋਂ ਵੱਧ ਲੋਕ ਜਿਹੜੇ ਆ ਉਹਨਾਂ ਦੇ ਨਾਲ ਉਹਨਾਂ ਤੋਂ ਸਵਾਲ ਜਵਾਬ ਜਿਹੜਾ ਤੁਸੀਂ ਕਰੋ, ਪੁੱਛੋ ਵੀ ਕੀ ਜਿਹੜਾ ਤੁਸੀਂ ਬਤੌਰ ਜਿਹੜੇ ਇੱਥੇ ਲੋਕ ਰਹਿ ਰਹੇ ਨੇ ਤੁਹਾਡੇ, ਵੀ ਉਹਨਾਂ ਦੀ ਜਿਹੜੀ ਸੇਫਟੀ ਵਾਸਤੇ ਕੀ ਪ੍ਰਬੰਧ ਜਿਹੜੇ ਕੀਤੇ ਜਾ ਸਕਦੇ ਆ। ਦੇਖੋ 100% ਇਹ ਚੀਜ਼ਾਂ ਨਹੀਂ ਰੁਕ ਸਕਦੀਆਂ, ਆਪਾਂ ਕਿੱਦਾਂ ਇਸ ਨੂੰ ਹੋਰ ਘਟਾ ਸਕਦੇ ਹਾਂ, ਇਸ ਦੇ ਵੱਲ ਜਿਹੜਾ ਉਹ ਜ਼ੋਰ ਜਿਹੜਾ ਹੋਣਾ ਚਾਹੀਦਾ ਆ। ਕਿੱਦਾਂ ਆਪਾਂ ਇਸ ਦੇ ਵਿੱਚ ਹੋਰ ਵੱਧ ਤੋਂ ਵੱਧ ਹੋਵੋ, ਤੁਸੀਂ ਸਿਟੀਜ਼ਨ ਹੋ ਨਹੀਂ ਸਿਟੀਜ਼ਨ ਹੋ, ਪਰ ਤੁਹਾਡਾ ਜਿਹੜੀ ਜਾਨ ਦੀ ਜਿਹੜੀ ਰਾਖੀ ਕਰਨ ਦੀ ਜਿਹੜੀ ਜ਼ਿੰਮੇਵਾਰੀ ਆ ਇਹਨਾਂ ਪੁਲਿਸ ਵਾਲਿਆਂ ਦੀ ਹੈਗੀ ਆ। ਹੇਟ ਇਹ ਨਹੀਂ ਆ ਵੀ ਤੁਸੀਂ ਵੋਟ ਨਹੀਂ ਪਾਈ ਤੇ ਮਤਲਬ ਵੀ ਜੇ ਵੋਟ ਪਾਈ ਆ ਤਾਂ ਤੁਹਾਡੇ ਖਿਲਾਫ ਜਿਹੜੀ ਹੇਟ ਨਹੀਂ ਹੋ ਸਕਦੀ। ਕੀ ਪਤਾ ਉਹਨਾਂ ਦੇ ਵਿੱਚੋਂ ਕਿੰਨੇ ਵੋਟਰ ਹੋਣ ਜਿਹੜੇ ਉੱਥੇ ਜਿਹੜੇ ਉਹ ਮਾਰੇ ਵੀ ਗਏ ਆ। ਚਾਹੇ ਸਿਟੀਜ਼ਨ ਨਹੀਂ ਆ, ਵਿਜ਼ਿਟ ਕਰਨ ਵੀ ਆਏ ਹੋ ਸਕਦੇ। ਹੁਣ 8 ਮੈਕਸੀਕੋ ਦੇ ਸੀਗੇ ਜਿਹੜੇ ਮਾਰੇ ਆ। ਉਹਦੇ ਵਿੱਚ ਨਾਈਟ ਕਲੱਬ ਵਾਲਾ ਜਿਹੜਾ ਹੋਇਆ ਉੱਥੇ ਤਾਂ ਉਹਦੀ ਜਿਹੜੀ ਭੈਣ ਆ ਉਹ ਤਾਂ ਇੱਥੋਂ ਦੀ ਸਿਟੀਜ਼ਨ ਹੀ ਸੀਗੀ, ਉਹ ਵੀ ਵੋਟਾਂ 'ਚ ਹਿੱਸਾ ਲੈਂਦੀ ਰਹੀ ਹੋਊਗੀ। ਸੋ ਇਹ ਨਹੀਂ ਆ ਵੀ ਇਹ ਆ ਵੀ ਕੰਸਰਨ ਤੁਹਾਨੂੰ ਜਿਹੜਾ ਜ਼ਰੂਰ ਹੋਣਾ ਚਾਹੀਦਾ ਵੀ ਤੁਹਾਡੇ ਨਾਲ ਇੱਥੇ ਅਮਰੀਕਾ ਦੇ ਵਿੱਚ ਹੋ ਕੀ ਰਿਹਾ ਆ, ਵੀ ਇੱਥੇ ਸੇਫਟੀ ਨੂੰ ਲੈ ਕੇ ਕਿੱਦਾਂ ਆ। ਬੀਤੇ ਦਿਨਾਂ ਦੇ ਵਿੱਚ ਇੱਕ ਜਿਹੜਾ ਹਿੰਦੂ ਜਿਹੜਾ ਇੱਕ ਟੈਂਪਲ ਦਾ ਪੁਜਾਰੀ ਉਹ ਬੁਰੀ ਤਰ੍ਹਾਂ ਕੁੱਟਿਆ ਸੀਗਾ, ਉਹ ਵੀ ਹੇਟ ਕ੍ਰਾਈਮ ਦਾ ਇੱਕ ਜਿਹੜਾ ਹਿੱਸਾ ਸੀਗਾ ਨਿਊਯਾਰਕ ਵਾਲੇ ਪਾਸੇ, ਈਸਟ ਕੋਸਟ ਵਾਲੇ ਪਾਸੇ। ਸੋ ਇਹ ਬੜੀ ਅਫਸੋਸ ਵਾਲੀ ਗੱਲ ਆ ਵੀ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਲਗਾਤਾਰ ਅਮਰੀਕਾ ਦੇ ਵਿੱਚ ਪਨਪ ਰਹੀਆਂ ਆ, ਜਿਸ ਦਾ ਇੱਕ ਮੁੱਖ ਵੱਡਾ ਜਿਹੜਾ ਕਾਰਨ ਆ ਲੋਕ ਰਾਸ਼ਟਰਪਤੀ ਟਰੰਪ ਦੀ ਜਿਹੜੀ ਹੇਟ ਸਪੀਚ ਆ, ਉਹਨਾਂ ਦੀਆਂ ਜਿਹੜੀਆਂ ਲਗਾਤਾਰ ਇਮੀਗ੍ਰੈਂਟਸ ਦੇ ਖਿਲਾਫ ਬੋਲਣਾ ਆ, ਉਸ ਨੂੰ ਜਿਹੜਾ ਲੋਕ ਮੰਨਦੇ ਨੇ। ਅਵਤਾਰ ਸਿੰਘ ਜੀ ਸਾਡੇ ਨਾਲ ਜੁੜੇ ਹੋਏ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਜੋ ਵੀ ਹੋਇਆ ਜੀ ਇਹ ਤਾਂ ਬਹੁਤ ਨਿੰਦਣਯੋਗ ਹੈ ਜੀ। ਦੇਖੋ ਜੀ, ਅਮਰੀਕਾ ਕਿੱਦਾਂ ਦਾ ਕੰਟਰੀ ਹੈ ਕਿ ਆਪਾਂ ਆਪਣੇ ਬੱਚੇ ਲੈ ਕੇ ਉੱਥੇ ਮੂਵੀ ਦੇਖਣ ਜਾਂਦੇ ਆ, ਸ਼ੋਪਿੰਗ ਕਰਨ ਜਾਂਦੇ ਆ, ਆਪਣੇ ਆਪ ਨੂੰ ਬਹੁਤ ਸੇਫ ਫੀਲ ਕਰਦੇ ਆ ਜੀ। ਤੇ ਇਦਾਂ ਦੇ ਮਾਨਸਿਕ ਰੋਗੀ ਲੋਕ ਜਿਹੜੇ ਆ ਹੈਗੇ ਤਾਂ ਹਰੇਕ ਨੇਸ਼ਨ ਦੇ ਵਿੱਚ ਆ ਜੀ। ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਜੀ, ਦੇਖੋ ਜੀ ਇੰਡੀਆ ਵਰਗੇ ਕੰਟਰੀ ਦੇ ਵਿੱਚ ਇੱਕ ਮੋਜਰ ਜਿਹਾ ਰੱਖਣਾ ਹੋਵੇ, ਪਿਸਤੌਲ ਰੱਖਣਾ ਹੋਵੇ ਤੇ ਬੰਦੇ ਨੂੰ ਹੱਥਾਂ ਪੈਰਾਂ ਦੀਆਂ ਪੈ ਜਾਂਦੀਆਂ ਜੀ ਹੈ। ਤੇ ਇੱਥੇ ਤੁਸੀਂ ਵੇਖ ਲਓ ਵੀ ਲੋਕੀ ਕਿਹੜੀਆਂ ਗੰਨਾਂ ਇਲੀਗਲ ਰੱਖੀ ਫਿਰਦੇ ਆ, ਮਤਲਬ ਇਹਦਾ ਕੋਈ ਕੰਟਰੋਲ ਹੀ ਹੈ ਨੀਗਾ। ਆਮ ਬੰਦੇ ਵਾਸਤੇ ਇੰਡੀਆ ਇੱਕ ਗਨ ਰੱਖਣੀ ਚੋਰੀ ਦੀ ਬਹੁਤ ਵੱਡੀ ਗੱਲ ਆ, ਰੱਖ ਨਹੀਂ ਸਕਦੇ ਤੁਸੀਂ। ਤੇ ਤੁਸੀਂ ਹਿਸਾਬ ਲਾ ਲਓ ਵੀ ਇੱਥੇ ਲੋਕ ਕਿੱਦਾਂ ਚੱਕੀ ਫਿਰਦੇ ਆ। ਤੇ ਆਮ ਕਈ ਹੁਣ ਪਹਿਲਾਂ ਤਾਂ ਅੱਜ ਤੋਂ ਥੋੜਾ ਜਿਹਾ ਪਹਿਲਾਂ ਤਾਂ ਹਰੇਕ ਦੀ ਗੱਡੀ ਦੀ ਕਾਰ ਦੇ ਸੀਟ ਦੇ ਥੱਲੇ ਹੁੰਦਾ ਸੀ, ਗਨ ਹੁੰਦੀ ਸੀਗੀ ਜੀ, ਹੈਨਾ। ਸੋ ਇਹਨਾਂ ਨੂੰ ਥੋੜਾ ਗਨ ਕੰਟਰੋਲ ਕਰਨੀ ਚਾਹੀਦੀ ਹੈ ਜੀ। ਥੈਂਕ ਯੂ, ਮਤਲਬ ਧੰਨਵਾਦ ਜੀ, ਥੈਂਕ ਯੂ ਅਵਤਾਰ ਸਿੰਘ ਜੀ, ਥੈਂਕ ਯੂ। ਦੇਖੋ ਇਹਦੇ ਕਰਕੇ ਆਮ ਲੋਕਾਂ ਦੇ ਵਿੱਚ ਤਾਂ ਇੱਕ ਚਿੰਤਾ ਜਿਹੜੀ ਹੋ ਜਾਂਦੀ ਹੈ। ਨੋ ਡਾਊਟ NRA ਦੀ ਜਿਹੜੀ ਲੌਬੀ ਆ ਬਹੁਤ ਸਟਰੋਂਗ ਆ, ਉਹਨਾਂ ਦੇ ਕੁਝ ਕੁ ਮਿਲੀਅਨ ਜਿਹੜੇ ਉਹਨਾਂ ਦੇ ਸਪੋਰਟਰ ਵੀ ਹੈਗੇ। ਉੱਦਾਂ ਪਿਛਲੇ ਕਈ ਚਿਰਾਂ ਤੋਂ ਆਪਾਂ ਦੇਖ ਰਹੇ ਹਾਂ ਵੀ ਉਹਨਾਂ ਦੀ ਆਮਦਨ ਜਿਹੜੀ ਥੋੜ੍ਹੀ ਘਟੀ ਹੈ, ਜਿਸ ਕਰਕੇ ਉਹਨਾਂ ਨੂੰ ਵੀ ਚਿੰਤਾ ਜਿਹੜੀ ਵਧੀ ਆ। ਹੁਣ ਟੈਕਸਸ ਦੇ ਗਵਰਨਰ ਦੀ ਗੱਲ ਕਰੋ, ਅੱਜ ਤੋਂ ਕੁਝ ਮਹੀਨੇ ਪਹਿਲਾਂ ਉਸ ਨੇ ਜਿਹੜਾ ਟੈਕਸਸ ਦਾ ਜਿਹੜਾ ਗਵਰਨਰ ਆ ਉਸਨੇ ਟਵੀਟ ਕੀਤਾ ਸੀ ਵੀ ਟੈਕਸਸ ਵਾਲਿਓ ਤੁਹਾਨੂੰ ਸ਼ਰਮ ਆਉਣੀ ਚਾਹੀਦੀ, ਤੁਸੀਂ ਦੂਜੇ ਨੰਬਰ ਤੇ ਆ ਗਏ ਗਨ ਖਰੀਦਣ ਵਾਲੇ 'ਚ। ਕੈਲੀਫੋਰਨੀਆ ਵਾਲੇ ਤੁਹਾਡੇ ਤੋਂ ਬਾਜੀ ਮਾਰ ਕੇ ਕੀ ਕਰਦੇ ਹੋ, ਘਰੋਂ ਬਾਹਰ ਨਿਕਲੋ ਤੇ ਜਾ ਕੇ ਗੰਨਾ ਖਰੀਦੋ। ਇਹ ਟੈਕਸਸ ਦੇ ਗਵਰਨਰ ਦਾ ਉਸ ਟਾਈਮ ਦੇ ਉੱਤੇ ਕੁਝ ਸਮਾਂ ਪਹਿਲਾਂ ਜਿਹੜਾ ਆਇਆ ਟਵੀਟ ਸੀਗਾ। ਤੇ ਹੁਣ ਤੁਸੀਂ ਦੇਖ ਲਓ ਵੀ ਬਾਅਦ ਦੇ ਵਿੱਚ ਠੀਕ ਆ ਜਿਹੜੇ ਬਹੁਤ ਸਾਰੇ ਲਾ ਅਬਾਈਡਿੰਗ ਗਨ ਜਿਹੜੇ ਜਿਨ੍ਹਾਂ ਦੇ ਗਨ ਵਾਲੇ ਜਿਹੜੇ ਸਿਟੀਜ਼ਨ ਹੈਗੇ ਆ, ਪਰ ਅਜਿਹੇ ਜਿਹੜੇ ਲੋਕ ਆ ਉਹਨਾਂ ਸਾਰੇ ਜਿਹੜੇ ਲਾ ਅਬਾਈਡਿੰਗ ਸਿਟੀਜ਼ਨਸ ਆ ਉਹਨਾਂ ਦੇ ਲਈ ਰਾਹ ਦਾ ਰੋੜਾ ਆ, ਗਲੇ ਦੀ ਹੱਡੀ ਇੱਕ ਹਿਸਾਬ ਦੇ ਨਾਲ ਉਹਨਾਂ ਸਾਰਿਆਂ ਦੇ ਲਈ ਉਹ ਬਣ ਰਹੇ ਆ ਵੀ ਉਹ ਸਾਰਿਆਂ ਦੀਆਂ ਇੱਕ ਹਿਸਾਬ ਦੇ ਨਾਲ ਗੰਨਾਂ ਜਿਹੜੀਆਂ ਉਹ ਜ਼ਬਤ ਕਰਾਉਣ ਨੂੰ ਫਿਰਦੇ ਆ। ਕਿਉਂਕਿ ਬਾਅਦ ਦੇ ਵਿੱਚ ਜੇ ਕੋਈ ਅਜਿਹਾ ਫੈਸਲਾ ਲੈ ਲਿਆ ਜਾਂਦਾ ਆ ਤਾਂ ਫਿਰ ਇਹ ਸੈਕਿੰਡ ਅਮੈਂਡਮੈਂਟ ਦਾ ਤੇ ਹੋਰ ਬਹੁਤ ਸਾਰੇ ਜਿਹੜੇ ਕਿੰਨਾ ਰੌਲਾ ਰੱਪਾ ਜਿਹੜਾ ਉਹ ਪੈਣਾ ਆ। ਸੋ ਪਹਿਲਾਂ ਹੀ ਇਸ ਹਿਸਾਬ ਦਾ ਸਿਸਟਮ ਜਿਹੜਾ ਉਹ ਬਣਿਆ ਹੋਣਾ ਚਾਹੀਦਾ ਆ ਵੀ ਅਜਿਹੇ ਲੋਕਾਂ ਤੱਕ ਜਿਹੜੇ ਸਿੱਖ ਮਾਈਂਡ ਵਾਲੇ ਜਿਨ੍ਹਾਂ ਨੂੰ ਕਹਿ ਦਿੱਤਾ ਜਾਂਦਾ ਵੀ ਜਿਹੜਾ ਸਿਰਫਰੇ ਨੇ, ਜਿਹੜੇ ਗਵਾਰ ਬੰਦੇ ਨੇ ਅਜਿਹੇ ਜਿਨ੍ਹਾਂ ਨੂੰ ਦਿਮਾਗੀ ਇੱਕ ਹਿਸਾਬ ਦੇ ਨਾਲ ਪੈਦਲ ਹੀ ਆਪਾਂ ਕਹਿ ਸਕਦੇ ਹਾਂ ਵੀ ਬਿਲਕੁਲ ਹੇਟ ਉਹਨਾਂ ਦੇ ਮਨਾਂ ਦੇ ਵਿੱਚ ਭਰੀ ਹੋਈ ਆ। ਅਜਿਹੇ ਲੋਕਾਂ ਤੱਕ ਜਿਹੜੀਆਂ ਬੰਦੂਕਾਂ ਜਿਹੜੀਆਂ ਉਹ ਨਾ ਪਹੁੰਚਣ, ਖਾਸ ਕਰਕੇ ਲੀਗਲੀ। ਗੈਰ ਕਾਨੂੰਨੀ ਤਾਂ ਦੇਖੋ ਜਿਹਨੇ ਲੈਣੀ ਉਹਨੇ ਲੈ ਹੀ ਲੈਣੀ, ਇਰਰਿਸਪੈਕਟਿਵ, ਉਹ ਡਿਫਰੈਂਟ ਗੱਲ ਆ। ਪਰ ਕਾਨੂੰਨੀ ਤੌਰ ਦੇ ਉੱਤੇ ਅਜਿਹੇ ਬੰਦੇ ਵੀ ਬੰਦੂਕਾਂ ਲੈ ਜਾਣ, ਇਸ ਦੇ ਉੱਤੇ ਜ਼ਰੂਰ ਚਰਚਾ ਕਰਨ ਦੀ ਜ਼ਰੂਰਤ ਹੈ, ਇਸ ਦੇ ਉੱਤੇ ਵਿਚਾਰਨ ਦੀ ਜ਼ਰੂਰਤ ਆ ਵੀ ਇਸ ਨੂੰ ਕਿੱਦਾਂ ਜਿਹੜਾ ਉਹ ਰੋਕਿਆ ਜਾਵੇ। ਬੰਦੂਕ ਇੱਥੇ ਹਰ ਇੱਕ ਦਾ ਅਧਿਕਾਰ ਆ,
ਹਰ ਇੱਕ ਨੂੰ ਦੇਖੋ, ਜੇ ਕਿਸੇ ਦਾ ਸ਼ੌਂਕ ਆ ਜਾਂ ਕਿਸੇ ਆਪਣੀ ਪ੍ਰੋਟੈਕਸ਼ਨ ਵਾਸਤੇ ਰੱਖਣੀਆਂ ਜ਼ਰੂਰ ਰੱਖੇ, ਜੀ ਸਦਕੇ ਰੱਖੇ, ਪਰ ਥੋੜ੍ਹਾ ਜਿਹਾ ਇਸ ਦੇ ਉੱਤੇ ਥੋੜ੍ਹੀ ਹੋਰ ਸਖਤੀ ਜਿਹੜੀ ਜ਼ਰੂਰ ਚਾਹੀਦੀ ਆ ਵੀ ਕਿਹਦੇ ਕੋਲ ਬੰਦੂਕ ਜਿਹੜੀ ਆ ਉਸ ਹਿਸਾਬ ਦੇ ਨਾਲ ਜਾ ਸਕਦੀ ਆ। ਸੋ ਇਹੀ ਰੌਲਾ ਆ ਹਰਜੋਤ ਸਿੰਘ ਜੀ ਇਨ ਦੀ ਐਂਡ ਸੈਕਿੰਡ ਅਮੈਂਡਮੈਂਟ ਦਾ, ਵੀ ਕਹਿੰਦੇ ਵੀ ਫਿਰ ਤੁਸੀਂ ਕਿੱਦਾਂ ਡਿਫਰੈਂਸ਼ੀਏਟ ਕਿੱਦਾਂ ਕਰ ਦੂੰਗੇ ਵੀ ਕਿਹਦੇ ਕੋਲ ਜਾਵੇ ਕਿਹਦੇ ਕੋਲ ਨਾ ਜਾਵੇ। ਪਰ ਜਿੱਦਾਂ ਦੇ ਹਾਲਾਤ ਬਣਦੇ ਜਾ ਰਹੇ ਆ ਇਸ ਦੇ ਹਿਸਾਬ ਦੇ ਨਾਲ ਕੋਈ ਪ੍ਰੋਟੈਕਟਿਵ ਮੈਜਰ ਵੀ ਜਿਹੜੇ ਆ ਉਹ ਲੈਣੇ ਜ਼ਰੂਰੀ ਨੇ। ਸੋ ਬਿਲਕੁਲ ਸਾਨੂੰ ਸਾਰਿਆਂ ਨੂੰ ਜਿੰਨੇ ਵੀ ਇਹ ਜਿਹੜੇ ਮਾਰੇ ਗਏ ਆ, ਇਹ ਸਾਰੀਆਂ ਜਿਹੜੀਆਂ ਮਾਸ ਸ਼ੂਟਿੰਗ ਜਿਹੜੀਆਂ ਰੀਸੈਂਟਲੀ ਹੋਈਆਂ ਉਹਨਾਂ ਦੀ ਸ਼ਾਂਤੀ ਦੇ ਲਈ ਅਰਦਾਸ ਕਰਨੀ ਚਾਹੀਦੀ ਆ। ਜਿੰਨੇ ਵੀ ਗੁਰੂ ਘਰ ਹੈਗੇ ਆ ਉੱਥੇ ਉਹਨਾਂ ਨੂੰ ਅਰਦਾਸ ਕਰਨੀ ਚਾਹੀਦੀ ਆ। ਅਤੇ ਜਿੱਥੇ ਵੀ ਵਿਜਲ ਹੋ ਰਿਹਾ, ਜਿੱਥੇ ਬਹੁਤ ਸ਼ਹਿਰਾਂ 'ਚ ਹੁੰਦਾ ਵੀ ਅਨਫੋਰਚੂਨੇਟ ਪਾਰਟ ਆ, ਪਿੱਛੇ ਗਿੱਲਰਾਏ 'ਚ ਹੋਇਆ ਸੀ ਅਤੇ ਆਪਣੀ ਕਮਿਊਨਿਟੀ ਦਾ ਮੈਨੂੰ ਕੋਈ ਦਿਸਿਆ ਨਹੀਂ ਉੱਥੇ ਬੰਦਾ। ਆਪਾਂ ਜਿੱਥੇ ਵੀ ਹੁੰਦਾ ਆ ਸਾਨੂੰ ਜ਼ਰੂਰ ਲਾਗੇ ਹੈਗਾ ਉੱਥੇ ਉਹਨਾਂ ਦੇ ਦੁੱਖ ਦੇ ਵਿੱਚ ਭਾਈਵਾਲ ਹੋਣਾ ਚਾਹੀਦਾ ਆ, ਕਿਉਂਕਿ ਰੱਬ ਨਾ ਕਰੇ ਕਿਤੇ ਸਾਡੇ ਨਾਲ ਇੱਦਾਂ ਦੀ ਕਿਤੇ ਗੱਲ ਹੁੰਦੀ ਆ। ਦੂਜੀਆਂ ਕਮਿਊਨਿਟੀਆਂ ਦੇਖੋ ਮਿਲਵਾਕੀ 'ਚ ਕਿੰਨਾ ਉਹਨੇ ਸਾਥ ਦਿੱਤਾ ਸੀ ਸਿੱਖਾਂ ਦਾ, ਜਦੋਂ ਉਸ ਟਾਈਮ 'ਤੇ ਗੁਰਦੁਆਰਾ ਸਾਹਿਬ ਦੇ ਵਿੱਚ ਸ਼ੂਟਿੰਗ ਹੋਈ ਸੀ ਜੀ। ਅਤੇ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ, ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਸਮਾਪਤ ਹੁੰਦਾ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਸਾਡੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਹਾਡੇ ਬੱਚੇ ਦਾ ਵਿਆਹ, ਮੈਂ ਸੋਚਿਆ ਵੀ ਜਾ ਕੇ ਪਤਾ ਕਰੀਏ, ਲਿਖਾਓ ਕੀ ਰਿਕੁਆਇਰਮੈਂਟ ਹੈ। ਹਾਂਜੀ ਦੇਖੋ 1300 ਤੋਂ 1400 ਤੱਕ ਦੀ ਸਾਡੀ ਗੈਦਰਿੰਗ ਹੋਏਗੀ ਇੰਨੀ, ਤੇ ਪਾਰਟੀ ਹਾਲ ਮੈਨੂੰ ਬਿਲਕੁਲ ਨਵਾਂ